ਤੇ ਜੇ ਅੱਜ ਦੀ ਮੀਟਿੰਗ ਦੇ ਵਿੱਚ ਵੀ ਕੋਈ ਨਿਬੜ ਨਵੇੜਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਿਹੜਾ ਲੰਮਾ ਨਹੀਂ ਚੱਲੂਗਾ। ਤੇ ਅੱਜ ਮੀਟਿੰਗ ਜਿਹੜੀ ਉਹ ਨਿਬੜੀ ਵੀ ਬਹੁਤ ਛੇਤੀ। ਉਸ ਤੋਂ ਪਹਿਲਾਂ ਫੋਟੋ ਆ ਗਈ ਲੰਚ ਬ੍ਰੇਕ ਦੇ ਵਿੱਚ ਕਿ ਮੰਤਰੀ ਖਾਣਾ ਆਪਣਾ ਅੱਡ ਖਾ ਰਹੇ ਸਨ। ਸਾਰਾ ਕੁਝ ਸਪਸ਼ਟ ਹੋ ਗਿਆ ਸੀਗਾ। ਤੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਜਿਹੜਾ ਮੀਡੀਆ ਪਹਿਲਾਂ ਇਹ ਕਹਿੰਦਾ ਪਿਆ ਸੀਗਾ ਕਿ ਸਾਨੂੰ ਆਪਣੇ ਸੋਰਸਿਸ ਤੋਂ ਪਤਾ ਲੱਗਿਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ MSP ਨੂੰ ਕੋਈ ਕਾਨੂੰਨੀ ਰੂਪ ਵਗੈਰਾ ਦਿੱਤਾ ਜਾ ਸਕਦਾ। ਉਹੀ ਮੀਡੀਆ ਪੈਰ ਤੇ ਪਲਟੀ ਮਾਰ ਕੇ ਉਦੋਂ ਹੀ ਚੱਲਦੀ ਮੀਟਿੰਗ ਦੇ ਵਿੱਚ ਦਾਅਵੇ ਕਰਨ ਲੱਗਾ ਕਿ ਮੀਟਿੰਗ ਦੇ ਵਿੱਚ ਤਲਖੀ ਹੈ ਜੀ, ਦੋਵੇਂ ਧਿਰਾਂ ਦੇ ਦਰਮਿਆਨ ਕਾਫੀ ਕਹਾ ਸੁਣੀ ਆ ਤੇ ਹੁਣ ਸਰਕਾਰ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਇਹ 3 ਕਾਨੂੰਨ ਜਿਹੜੇ ਰੱਦ ਨਹੀਂ ਕਰ ਸਕਦੇ। ਉਸ ਤੋਂ ਬਾਅਦ ਫਿਰ ਥੋੜੀ ਦੇਰ ਬਾਅਦ ਹੀ ਮੀਟਿੰਗ ਜਿਹੜੀ ਆ ਸਮਾਪਤ ਹੋ ਜਾਂਦੀ ਆ, ਖਤਮ ਹੋ ਜਾਂਦੀ ਆ। ਕਿਸਾਨ ਆਗੂ ਬਾਹਰ ਆਉਂਦੇ ਨੇ। ਕਿਸਾਨ ਆਗੂ ਇੱਕ ਇੱਕ ਕਰਕੇ ਜਦੋਂ ਬਿਆਨ ਦਿੰਦੇ ਆ ਉਹਨਾਂ ਦੇ ਵਿੱਚ ਥੋੜੀ ਕੰਟਰਾਡਿਕਸ਼ਨ ਵੀ ਰਹਿੰਦੀ ਆ। ਪਰ ਜੇ ਦੇਖੀ ਓਵਰਆਲ ਉਹਨਾਂ ਦਾ ਬਸ ਇਹੋ ਹੀ ਸੀਗਾ ਕਹਿਣਾ ਕਿ ਦੇਖੋ ਜੀ ਇਹ ਸਰਕਾਰ ਜਿਹੜੀ ਹੈ ਉਹ 3 ਕਾਨੂੰਨਾਂ ਬਾਰੇ ਹੀ ਗੱਲ ਕਰਦੀ ਪਈ ਆ। ਕੋਈ ਹੋਰ ਗੱਲ MSP ਤੇ ਹੋਈ ਨਹੀਂ। ਮੈਂ ਡੱਲੇਵਾਲ ਸਾਹਿਬ ਨੂੰ ਸੁਣ ਰਿਹਾ ਸੀਗਾ ਕਿਉਂਕਿ 1-2 ਕਿਸਾਨ ਆਗੂ ਜਿਹੜੇ ਆ ਉਹ ਆਪਣੀ ਗੱਲ ਵੀ ਕਈ ਵਾਰ ਕਹਿ ਜਾਂਦੇ ਆ। ਨਾਲ ਸਿਰਸਾ ਸਾਹਿਬ ਨੇ ਕਿਹਾ ਕਿ ਸਰਕਾਰ ਦੀ ਨੀਅਤ ਅਤੇ ਨੀਤੀ ਕਿਸਾਨਾਂ ਨਾਲ ਹਮਦਰਦੀ ਵਾਲੀ ਨਹੀਂ ਜਾਂਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਲੈ ਰਹੀ ਹੈ ਸਰਕਾਰ। ਇਹ ਜਿਹੜੀਆਂ ਚੀਜ਼ਾਂ ਨੇ ਜੇ ਤੁਸੀਂ ਇਹਨਾਂ ਨੂੰ ਸੁਣਨਾ ਹੋਵੇ ਤਾਂ ਕਾਫੀ ਟਾਈਮ ਤੁਸੀਂ ਲਾ ਸਕਦੇ ਹੋ। ਕਿਸਾਨਾਂ ਦੀਆਂ ਅਲੱਗ-ਅਲੱਗ ਬਾਈਟਾਂ ਆਉਂਦੀਆਂ ਨੇ, ਅਲੱਗ-ਅਲੱਗ ਚੈਨਲਾਂ ਨੂੰ ਉਹ ਬਰੀਫ ਕਰਦੇ ਆ। ਕਦੇ ਕੋਈ ਗੱਲ ਇੱਧਰ ਉੱਧਰ ਜਾ ਸਕਦੀ ਆ ਪਰ ਨਿਚੋੜ ਇਹੋ ਹੀ ਆ ਜਿਹੜਾ ਕੱਢਿਆ। ਟਕੈਤ ਨੇ ਵੀ ਇਹੋ ਗੱਲ ਕਹੀ ਆ ਤੇ ਡੱਲੇਵਾਲ ਨੇ ਵੀ ਜਿਹੜੀ ਸਾਂਝੀ ਗੱਲ ਕਹੀ ਆ ਕਿ ਦੇਖੋ ਅੱਜ 3 ਕਾਨੂੰਨਾਂ ਤੇ ਹੀ ਗੱਲ ਹੋਈ, MSP ਤੇ ਸਾਡੀ ਗੱਲ ਹੀ ਨਹੀਂ ਹੋਈ। ਮਤਲਬ ਕਿ ਅਸੀਂ ਉਹਨਾਂ ਨੂੰ ਆਖਿਆ ਕਿ ਹਾਂ ਭਾਈ ਰੱਦ ਕਰ ਦਿਓ। ਇਹ ਜਥੇਬੰਦੀਆਂ ਵਾਲੇ ਖੁੱਲੇ ਤੌਰ ਤੇ ਨਹੀਂ ਕਹਿੰਦੇ ਕਿ ਸਰਕਾਰ ਨੇ ਸਾਨੂੰ ਆਖ ਦਿੱਤਾ ਕਿ ਰੱਦ ਅਸੀਂ ਨਹੀਂ ਕਰਨੇ, ਪਰ ਮੀਡੀਆ ਕਹਿੰਦਾ ਕਿ ਉੱਥੇ ਮੀਟਿੰਗ ਦੇ ਵਿੱਚ ਕਹਿ ਦਿੱਤਾ ਗਿਆ। ਹੁਣ ਪਤਾ ਨਹੀਂ ਕੀ ਫਰਕ ਹੈ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਹਾਲੇ ਕਿਹਾ ਨਹੀਂ, ਸਾਨੂੰ ਸਿਰਫ ਟਾਈਮ ਹੀ ਦਿੱਤਾ ਗਿਆ। ਮਤਲਬ ਕਿ 8 ਤਰੀਕ ਦੀ ਫਿਰ ਮੀਟਿੰਗ ਦਾ। ਇਹ ਜਿਹੜਾ ਸਰਕਾਰ ਦਾ ਰੁਖ ਆ, ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਵੀ ਹੁਣ ਇੱਕ ਨਿਰਣਾ ਕੀਤਾ। ਉਹ ਕਹਿੰਦੇ ਕਿ ਪਹਿਲਾਂ ਅਸੀਂ ਕੱਲ੍ਹ ਨੂੰ ਬੈਠਾਂਗੇ, ਵਿਚਾਰ ਕਰਾਂਗੇ ਕਿ ਕੀ ਅੱਗੇ ਅਸੀਂ ਇਹਦੇ 'ਚ ਫੈਸਲਾ ਲੈਣਾ। ਮਤਲਬ ਕਿ 8 ਵਾਲੀ ਜਿਹੜੀ ਮੀਟਿੰਗ ਆ ਉਹਦੇ ਮੁਤਲਕ। ਪਰ ਦੂਜੇ ਪਾਸੇ ਤੋਮਰ ਨੇ ਜਿਹੜੀਆਂ ਗੱਲਾਂ ਆ ਕੇ ਕਹੀਆਂ ਨੇ, ਜਿਹੜੇ ਖੇਤੀ ਮੰਤਰੀ ਆ ਉਹ ਸਭ ਕੁਝ ਸਾਫ਼ ਕਰ ਦਿੰਦੇ। ਮਤਲਬ ਕਿ ਮੀਟਿੰਗ 'ਚ ਕੀ ਕੁਛ ਹੋਇਆ ਹੋਏਗਾ, ਸਰਕਾਰ ਦਾ ਕੀ ਰੋਕਿਆ। ਉਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤਾ ਜਿਹੜਾ ਮੈਂ ਕੋਟ ਕਰਕੇ ਦੱਸਦਾ, ਜੋ ਉਹਨਾਂ ਦੀ ਬਾਈਟ ਸੀ ਉਹਦੇ ਵਿੱਚੋਂ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ। ਉਹ ਕਹਿੰਦੇ ਕਿ ਥੋੜਾ ਹਮ ਝੁਕੇ, थोड़ा वो झुके, बात तभी बनेगी ताड़ी एक हाथ से नहीं बजती। ਤਾਂ ਤੁਸੀਂ ਆਪ ਸਮਝ ਲਓ ਕਿ ਉਹ ਇਹਦੇ 'ਚ ਕੀ ਮੈਸੇਜ ਦੇ ਰਹੇ ਆ ਕਿ ਅਸੀਂ ਤੁਹਾਡੀਆਂ ਕੁਝ ਗੱਲਾਂ ਮੰਨ ਚੁੱਕੇ ਆ, ਤੁਹਾਨੂੰ ਕੁਝ ਗੱਲਾਂ ਸਾਡੀਆਂ ਮੰਨਣੀਆਂ ਹੀ ਪੈਣਗੀਆਂ। ਕਿਉਂਕਿ ਉਹਨਾਂ ਨੇ ਅਗਲੀ ਜਿਹੜੀ ਗੱਲ ਕਹੀ ਹੈ ਉਹ ਸਭ ਕੁਝ ਸਾਫ਼ ਕਰਦੀ ਆ। ਉਹਨੂੰ ਕਿਸਾਨ ਜਥੇਬੰਦੀਆਂ ਕਿਸ ਤਰ੍ਹਾਂ ਲੈਂਦੀਆਂ, ਤੁਸੀਂ ਕਿਸ ਤਰ੍ਹਾਂ ਲੈਂਦੇ ਹੋ, ਡਜ਼ਨਟ ਮੈਟਰ। ਮੈਂ ਤੁਹਾਨੂੰ ਗੱਲ ਕਹਿਣਾ ਪਰ ਉਹਦਾ ਮੈਂ ਦੱਸ ਵੀ ਦੇਊਂਗਾ ਕਿ ਕੀ ਮਤਲਬ ਨਿਕਲਦਾ। ਉਹ ਕਹਿ ਰਹੇ ਸੀਗੇ, ਮੈਂ ਜਿੰਨਾ ਕੁ ਨੋਟ ਕਰ ਸਕਿਆ, ਉਹ ਕਹਿ ਰਹੇ ਕਿ ਜੋ ਵੀ ਅਸੀਂ ਫੈਸਲਾ ਲੈਣਾ ਉਹ ਦੇਸ਼ ਦੇ ਮੱਦੇ ਨਜ਼ਰ ਲੈਣਾ ਵਾ। ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਸਮਰਥਨ ਕਰਕੇ ਗਈਆਂ ਸਾਨੂੰ। ਸੋ ਤੁਸੀਂ ਆਹ ਜਿਹੜੇ ਸ਼ਬਦ ਆ ਇਹਨਾਂ ਦੇ ਜੇ ਮਾਇਨੇ ਕੱਢੋਗੇ ਤਾਂ ਉਹ ਕਹਿ ਰਿਹਾ ਕਿ ਅਸੀਂ ਪੂਰੇ ਦੇਸ਼ ਦਾ ਸੋਚਣਾ, ਕਿ ਮਤਲਬ ਅਸੀਂ ਇੱਕ ਖਿੱਤੇ ਦਾ ਜਾਂ 2-3 ਸਟੇਟਾਂ ਦੇ ਕਿਸਾਨਾਂ ਦਾ ਨਹੀਂ ਸੋਚਣਾ ਕਿ ਉਹ ਕਿਸ ਤਰ੍ਹਾਂ ਚੱਲ ਰਹੇ ਨੇ। ਅਸੀਂ ਦੇਸ਼ ਵਿਆਪੀ ਸੋਚ ਦੇ ਮੱਦੇ ਨਜ਼ਰ ਚੱਲਣਾ ਹੈ। ਉਹਦੇ ਵਿੱਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਹੈ। ਮਤਲਬ ਕਿ ਦੂਸਰੇ ਹਿੱਸੇ ਵਿੱਚ ਕਿਤੇ ਵੀ ਕੋਈ ਵਿਰੋਧ ਨਹੀਂ ਹੈ। ਤਾਂ ਇਹ ਤੁਸੀਂ ਹੁਣ ਕਿਸ ਤਰ੍ਹਾਂ ਗੱਲ ਲੈਂਦੇ ਹੋ ਇਹ ਤੁਹਾਡੇ ਤੇ ਮੁਨਸਰ ਹੈ, ਤੁਹਾਡੇ ਤੇ ਨਿਰਭਰ। ਪਰ ਮੇਰੇ ਲਈ ਇਹ ਗੱਲ ਸਾਫ਼ ਆ ਕਿ ਉਹ ਕਹਿ ਕੇ, ਮੈਂ ਜਿਵੇਂ ਤੁਹਾਨੂੰ ਇੱਕ ਦਿਨ ਸ਼ਾਇਦ ਅੱਗੇ ਵੀ ਕਿਹਾ ਸੀਗਾ ਕਿ ਪੰਜਾਬ ਨੂੰ ਜਾਂ ਕਹਿ ਲਓ ਕਿ ਪੰਜਾਬ ਦੇ ਨਾਲ ਜੋ ਹਮਾਇਤੀ ਆ ਉਹਨਾਂ ਨੂੰ ਆਈਸੋਲੇਟ ਕਰਨ ਦਾ ਯਤਨ ਕੀਤਾ ਜਾਏਗਾ। ਔਰ ਇਸ ਸਾਰੇ ਜੇ ਆਪਾਂ ਕਹੀਏ ਕਿ ਜਿਹੜੀ ਇਹ ਬੱਦੀ ਮੁੱਠ ਆ, ਹੋ ਸਕਦਾ ਇਹਦੇ 'ਚੋਂ ਵੀ ਨਖੇੜੇ ਕੀਤੇ ਜਾਣ ਗਾਹ ਚੱਲ ਕੇ, ਪੰਜਾਬ ਨੂੰ ਅੱਡ ਕਰਨ ਦਾ ਯਤਨ ਫਿਰ ਤੋਂ ਹੋਵੇ। ਸੋ ਇਹ ਜਿਹੜੀਆਂ 2-3 ਪੰਕਤੀਆਂ ਨੇ ਇਹਨਾਂ ਦੇ ਜਿਹੜੇ ਵੀ ਆਏ ਆ ਬੋਲ, ਤਾਂ ਉਹਦੇ 'ਚ ਸਥਿਤੀ ਸਾਫ਼ ਆ ਕਿ ਕੇਂਦਰ ਸਰਕਾਰ ਜਿਹੜੀ ਆ ਕੋਈ ਓਲਾ ਨਹੀਂ ਰੱਖ ਕੇ ਚੱਲ ਰਹੀ। ਹਾਂ, ਉਹ ਗੱਲਬਾਤ ਨੂੰ ਲਮਕਾਉਣਾ ਚਾਹੁੰਦੀ ਹੈ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ
कि गलबात नूं लम्मिया खड़िया जाए, ਉਹਦੇ ਵਿੱਚ कोई ना कोई आप ही ये गलती कर बह जाण जां कोई गलती इन्हां तो अनजान च हो जाए, असीं वड्डे बना के उस मुद्दिआं नूं पेश कर दईए, जां फिर असीं खुद ही इंतजार करिए कि असीं कोई गलती करा दईए। ये सारियां चीज़ां जिहड़ियां लगता है हुआ कि सरकार हुण सोच के चल रही है कि असीं करांगे, तां मैनूं नहीं लगता कि हुण बहुता कुछ बचिआ। हाँ, रसम पूर्ति आ, खाना पूर्ति आ, वेखो किन्नियां मीटिंगां तक चलदी है, पर मैनूं लगदा कि एक वारी सारी स्थिति जिहड़ी आ वो नरिंदर सिंह तोमर दे ये जिहड़े 5-7 वाक आ इन्हां ने टोटली साफ कर दित्ती है कि सरकार किस दिशा ਵੱਲ ਵਧ ਰਹੀ ਹੈ। ਜੀ 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 ਬਿਲਕੁਲ, ਦੇਖਦੇ ਹਾਂ ਕਿ ਕੀ ਬਣਦਾ ਹੈਗਾ ਆ। ਅਤੇ ਅੱਗੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਜੀਓ ਦੇ ਟਾਵਰਾਂ ਦੀ ਭੰਨ ਤੋੜ ਨੂੰ ਲੈ ਕੇ ਰਿਲਾਇੰਸ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ। ਵੈਸੇ ਹਾਈ ਕੋਰਟ ਦੇ ਵਿੱਚ ਲੈ ਗਏ ਆ ਖੇਤਾਂ ਦੇ ਪੁੱਤ ਇਹਨਾਂ ਨੂੰ, ਜਿਹੜੇ ਲੋਕ ਕਿਸੇ ਦੀ ਗੱਲ ਹੀ ਨਹੀਂ ਸੁਣਦੇ। ਤਾਂ ਖੈਰ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਗਿਆ। ਇਹਨਾਂ ਨੇ ਆਪਣੀ ਸਹਾਇਕ ਕੰਪਨੀ ਜਿਹੜੀ ਹੈਗੀ ਰਿਲਾਇੰਸ ਇੰਡਸਟਰੀ ਲਿਮਟਿਡ, ਇਹਨਾਂ ਦੀ ਜਿਹੜੀ ਆਪਣੀ ਕੋਈ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕਾਮ, ਇਹਨੂੰ ਮਤਲਬ ਕਿ ਸਾਰਿਆਂ ਨੂੰ, ਵੈਸੇ ਤਾਂ ਕੰਪਨੀਆਂ ਤੁਹਾਨੂੰ ਪਤਾ ਹੀ ਨਾ ਕਿ ਇੱਕ ਵੱਡਾ ਗਰੁੱਪ ਹੁੰਦਾ, ਉਹਦੀਆਂ ਕਈ ਕੰਪਨੀਆਂ ਹੁੰਦੀਆਂ, ਤਾਂ ਇਹਨਾਂ ਕੰਪਨੀਆਂ ਰਾਹੀਂ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਅਤੇ ਇਹਦੇ ਵਿੱਚ ਤੁਰੰਤ ਸਰਕਾਰੀ ਅਧਿਕਾਰੀਆਂ ਕੋਲੋਂ ਦਖਲ ਅੰਦਾਜ਼ੀ ਦੀ ਮੰਗ ਕੀਤੀ ਆ ਕਿ ਸਾਡੇ ਜਿਹੜੇ ਐਸੈਟ ਨੇ ਜਾਂ ਸਾਡੇ ਜਿਹੜੇ ਕਰਮਚਾਰੀ ਆ ਉਹਨਾਂ ਦੀ ਹਿਫਾਜ਼ਤ ਜਿਹੜੀ ਆ ਉਹ ਯਕੀਨੀ ਬਣਾਈ ਜਾਵੇ। ਖੈਰ, ਤੇ ਇਹ ਹੋਇਆ। ਦੂਸਰਾ, ਉਹਨਾਂ ਨੇ ਅੱਜ ਸਪਸ਼ਟੀਕਰਨ ਵੀ ਦਿੱਤਾ ਜਿਹੜਾ ਕਿ ਉਹਨਾਂ ਦੇ ਆਪਣੇ ਚੈਨਲਾਂ ਨੇ ਬਹੁਤ ਚਲਾਇਆ, ਉਹ ਚਲਾਉਣਾ ਹੀ ਸੀਗਾ, ਸੁਭਾਵਿਕ ਸੀਗਾ। ਉਹਦੇ ਵਿੱਚ ਵੀ ਉਹਨਾਂ ਨੇ 2-3 ਗੱਲਾਂ ਕਹੀਆਂ ਨੇ। ਉਹ ਇਹ ਆ ਕਿ ਉਹ ਕਹਿੰਦੇ ਕਿ ਦੇਖੋ ਅਸੀਂ ਕਿਤੇ ਵੀ ਕਾਂਟਰੈਕਟ ਫਾਰਮਿੰਗ ਨਹੀਂ ਕਰਦੇ। ਦੂਜੀ ਚੀਜ਼ ਇਹ ਆ ਕਿ ਨਾ ਹੀ ਨੇੜਲੇ ਭਵਿੱਖ ਦੇ ਵਿੱਚ ਕੋਈ ਸਾਡੀ ਇਹੋ ਜਿਹੀ ਪਲੈਨਿੰਗ ਆ। ਸਾਡਾ ਰਿਟੇਲ ਦਾ ਜ਼ਰੂਰ ਕਾਰੋਬਾਰ ਆ ਅਤੇ ਉਹਦੇ ਵਿੱਚ ਵੀ ਅਸੀਂ ਡਾਇਰੈਕਟਲੀ ਜਾ ਕੇ ਚੀਜ਼ਾਂ ਨੂੰ ਪ੍ਰਕਿਓਰ ਨਹੀਂ ਕਰਦੇ। ਇਹ ਸਾਫ਼ ਆ, ਉਹਨਾਂ ਨੇ ਕਰ ਦਿੱਤਾ ਕਿ ਅਸੀਂ ਨੇੜਲੇ ਭਵਿੱਖ ਦੇ ਵਿੱਚ ਕੋਈ ਵੀ ਐਸੀ ਪੇਸ਼ਬੰਦੀ ਕਰਕੇ ਨਹੀਂ ਚੱਲ ਰਹੇ ਜਿਹਦੇ ਨਾਲ ਅਸੀਂ ਇਹ ਸੋਚ ਕੇ ਚੱਲੀਏ ਕਿ ਕਾਂਟਰੈਕਟ ਫਾਰਮਿੰਗ ਦੇ ਵਿੱਚ ਉਤਰਾਂਗੇ। ਪਰ ਇੱਕ ਗੱਲ ਆ ਕਿ ਇਹਨਾਂ ਨੂੰ ਕਿਸੇ ਨੇ ਪੁੱਛਿਆ ਤੇ ਐ ਨਹੀਂ ਗਾ ਕਿ ਤੁਸੀਂ ਆਉਣਾ ਜਾਂ ਨਹੀਂ ਆਉਣਾ। ਹੁਣ ਦੇਖੋ 2-3 ਚੀਜ਼ਾਂ ਇਸ ਸਾਰੇ ਐਪੀਸੋਡ ਦੇ ਵਿੱਚ ਬੜੀਆਂ ਅਜੀਬ ਲੱਗਦੀਆਂ, ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਟਾਵਰਾਂ ਦੀ ਡੀਲ ਦਾ ਸਾਰਾ ਮਸੌਦਾ ਜਿਹੜਾ ਉਹ ਪਿਆ ਵਾ ਇੰਟਰਨੈਟ ਤੇ। ਸਤੰਬਰ-ਅਕਤੂਬਰ ਦੇ ਵਿੱਚ ਇਹਨਾਂ ਦੀ ਡੀਲ ਜਿਹੜੀ ਬਰੁਕਫੀਲਡ ਦੇ ਨਾਲ ਹੋਈ ਆ 25,000 ਕਰੋੜ ਦੀ ਵਿੱਚ। ਜੇ 25 ਕਰੋੜ ਦੀ ਹੋਈ ਵੀ ਆ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾਓ ਕਿ ਬਰੁਕਫੀਲਡ ਨੂੰ ਜਾਣਾ ਚਾਹੀਦਾ ਸੀ ਹਾਈ ਕੋਰਟ ਦੇ ਵਿੱਚ ਜਾਂ ਜੀਓ ਨੂੰ, ਰਿਲਾਇੰਸ ਨੂੰ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਰਹੇਗਾ। ਤੇ ਜਾਂ ਫਿਰ ਇਹਦਾ ਮਤਲਬ ਇਹ ਕਿ ਉਹ ਡੀਲ ਜਿਹੜੀ ਆ ਹਾਲੇ ਨੇਪਰੇ ਨਹੀਂ ਜਿਹੜੀ ਡਨ ਨਹੀਂ ਹੋਈ, ਇਸੇ ਕਰਕੇ ਇਹਨਾਂ ਦੀ ਮਾਲਕੀਅਤ ਤੇ ਦੋਵਾਂ 'ਚੋਂ ਇੱਕ ਗੱਲ ਆ। ਦੂਜੀ ਚੀਜ਼ ਇਹ ਆ ਕਿ ਦੇਖੋ ਹੁਣ ਜਿਹੜੀ ਇਹ ਗੱਲ ਕਹਿੰਦੇ ਆ, ਠੀਕ ਹੈ ਕਿ ਇਹਨਾਂ ਦੇ ਜਿਹੜੇ ਟਾਵਰ ਨੁਕਸਾਨੇ ਗਏ, ਮਾੜੀ ਗੱਲ ਆ। ਸਾਰਿਆਂ ਨੇ ਉਹਦੀ ਵਿਰੋਧਤਾ ਵੀ ਕੀਤੀ, ਕਿਸਾਨ ਜਥੇਬੰਦੀਆਂ ਨੇ ਵੀ ਉਹ ਤੋਂ ਪੈਰ ਪਿਛਾਂਹ ਖਿੱਚ ਲਏ ਔਰ ਸਭ ਕੁਝ ਠੀਕ ਹੋ ਗਿਆ। ਫਿਰ ਉਹਦੇ ਕਲੇਮ ਸ਼ਲੇਮ ਮਿਲ ਜਾਣੇ ਆ ਉਹ ਜੇ ਕੋਈ ਨੁਕਸਾਨ ਹੋਇਆ ਵਾ। ਪਰ ਸਭ ਤੋਂ ਵੱਡੀ ਗੱਲ ਜਿਹੜੀ ਉਹ ਕਹਿ ਰਹੇ ਆ ਕਿ ਅਸੀਂ ਦੇਖੋ ਜੀ ਕੋਈ ਕਾਂਟਰੈਕਟ ਫਾਰਮਿੰਗ ਦੇ ਵਿੱਚ ਆਉਣ ਦਾ ਇਰਾਦਾ ਨਹੀਂ ਰੱਖਦੇ। ਤਾਂ ਇਰਾਦਾ ਨਾ ਰੱਖਣ ਦਾ ਮਤਲਬ ਤੇ ਹੈ ਹੀ ਨਹੀਂ। ਰਿਟੇਲ ਦੀ ਚੇਨ ਤੇ ਸਾਰੀ ਤੁਹਾਡੇ ਕੋਲ ਬਿਗ ਬਾਜ਼ਾਰ ਖਰੀਦ ਲਿਆ, ਤੁਸੀਂ ਸਾਰਾ ਖਰੀਦ ਲਿਆ। ਹੁਣ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਖੁਦ ਜਾ ਕੇ ਖੇਤਾਂ 'ਚ ਸਬਜ਼ੀ ਵਗੈਰਾ ਵੀ ਨਹੀਂ ਖਰੀਦਦੇ, ਤਾਂ ਇਹਦਾ ਮਤਲਬ ਕਿ ਤੁਸੀਂ ਵਿਚੋਲੀਆਂ ਤੋਂ ਖਰੀਦਦੇ ਜਾ ਕੇ, ਬ੍ਰੋਕਰਸ ਤੋਂ ਖਰੀਦਦੇ ਹੋ। ਫਿਰ ਜੇ ਤੁਸੀਂ ਕਿਸਾਨ ਤੋਂ ਸਿੱਧੇ ਨਹੀਂ ਖਰੀਦਦੇ ਤੇ ਤੁਹਾਡੇ ਸਾਹਿਬ ਤੇ ਕਹਿੰਦੇ ਕਿ ਅਸੀਂ ਵਿਚੋਲੀਆਂ ਨੂੰ ਬਾਹਰ ਕਰਨਾ ਖੇਤ ਤੋਂ। ਸਮਝ ਨਹੀਂ ਲੱਗ ਰਹੀ ਕਿ ਕਿਹੜੇ ਭੇਤ ਰੱਖ ਕੇ ਚੱਲਦੇ ਪਏ ਆ। ਦੂਜੀ ਗੱਲ ਇਹ ਆ ਕਿ ਦੇਖੋ ਕਾਂਟਰੈਕਟ ਫਾਰਮਿੰਗ ਦੇ ਵਿੱਚ ਜੇ ਆਉਣਾ ਵੀ ਹੋਵੇ, ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਉਹਨਾਂ ਨੇ ਜੀਓ ਤੋਂ ਜਿਹੜੇ ਹੈਗੇ ਆ ਨਾ ਸਿਮ ਪੋਰਟ ਕਰਵਾਏ ਨੇ ਇੱਕ ਐਸੀ ਕੰਪਨੀ ਦੇ ਵਿੱਚ ਜਿਹੜੀ ਕਿ ਲੁਧਿਆਣੇ ਦੇ ਬੰਦੇ ਦੀ ਆ, ਏਅਰਟੈਲ। ਤੇ 2013 ਦੇ ਵਿੱਚ ਚੈੱਕ ਕਰਿਓ ਤੁਸੀਂ, 2013 ਦੇ ਵਿੱਚ ਇਹ ਜਿਹੜੇ ਆ ਉਹ ਆ ਗਏ ਸੀ ਮੇਰੇ ਖਿਆਲ ਦੇ ਨਾਲ 250 ਕਰੋੜ ਦੀ ਇਨਵੈਸਟਮੈਂਟ ਲੈ ਕੇ, ਕੋਈ US ਦੀ ਕੰਪਨੀ ਸੀ ਸ਼ਾਇਦ, ਉਹਨਾਂ ਦੇ ਨਾਲ ਰਲ ਕੇ ਇਹ ਐਗਰੀਕਲਚਰ ਖੇਤਰ ਦੇ ਵਿੱਚ ਕਾਂਟਰੈਕਟ ਫਾਰਮਿੰਗ ਕਰਵਾਉਂਦੇ ਆ। ਕੀ ਕਰੋਗੇ ਤੁਸੀਂ, ਕੀ ਕਰੋਗੇ? ਜਿਹੜੀ ਤੀਜੀ ਟੈਲੀਕਾਮ ਕੰਪਨੀ ਆ
मतलब कि वोडाफोन तो यूपी बेस्ड हो गई, आइडिया उन्होंने पार्टनर रहा थे। जो आइडिया वाला आदित्य बिरला ਉਹਦਾ ਆਪਦਾ ਕਹਿ ਲਓ ਕਿ ਬਹੁਤ ਵੱਡਾ ਤਾਮਝਾਮ ਆ। ਉਹ ਜਿੱਦਾਂ ਬਣਾਉਂਦੇ ਆ, ਕੈਮੀਕਲ ਬਣਾਉਂਦੇ ਆ ਖੇਤੀ ਵਾਸਤੇ, ਬੀਜ ਵਗੈਰਾ, ਹੋਰ ਬਹੁਤ ਕੁਝ। ਸੋ ਸਾਰੇ ਪਾਸੇ ਕਾਰਪੋਰੇਟ ਦਾ ਘੇਰਾ ਤੇ ਇਹੋ ਜਿਹਾ ਇਸ ਮੱਕੜ ਜਾਲ ਚੋਂ ਤੇ ਮੋਦੀ ਸਾਹਿਬ ਨਹੀਂ ਨਿਕਲ ਸਕਦੇ, ਕਿਸਾਨ ਦਾ ਤਾਂ ਚਲੋ ਕੀ ਵਜੂਦ ਆ। ਪਰ ਗੱਲ ਤਾਂ ਸਮਝਣ ਵਾਲੀ ਇਹੋ ਆ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹ ਸਭ ਕੁਛ ਨਹੀਂ ਕਰਾਂਗੇ ਨੇੜਲੇ ਭਵਿੱਖ ਦੇ ਵਿੱਚ, ਪਰ ਤੁਹਾਨੂੰ ਰਿਟੇਲ ਤੇ ਜਿਹੜਾ ਏਡਾ ਵੱਡਾ ਕਾਰੋਬਾਰ ਹੈ ਉਹਦੇ ਵਾਸਤੇ ਤੇ ਇਹ ਚੀਜ਼ਾਂ ਚਾਹੀਦੀਆਂ ਨੇ ਨਾ। ਤਾਂ ਇਹਦਾ ਮਤਲਬ ਇਹ ਹੈ ਕਿ ਕੱਲ ਨੂੰ ਜੇ ਕਰਵਾਉਣਾ ਵੀ ਹੈ ਤਾਂ ਤੁਸੀਂ ਡਾਇਰੈਕਟਲੀ ਨਹੀਂ ਕਰੋਗੇ, ਤੁਸੀਂ ਆਪਣੇ ਦਲਾਲ ਖੜੇ ਕਰਕੇ ਉਹਨਾਂ ਦੀਆਂ ਫਰਮਾਂ ਬਣਵਾ ਕੇ ਜਾਂ ਉਹਨਾਂ ਨੂੰ ਵਪਾਰੀਆਂ ਦਾ ਰੂਪ ਧਾਰਨ ਕਰਵਾ ਕੇ ਤੁਸੀਂ ਇਹ ਸਭ ਕੁਛ ਕਰੋਗੇ। ਇਹ ਵੀ ਇੱਕ ਸੰਕੇਤ ਹੈ ਕਿ ਕੰਪਨੀਆਂ ਹੋ ਸਕਦੀਆਂ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿੱਥੇ ਡਰ ਜ਼ਿਆਦਾ ਹੈ ਕਿਸਾਨਾਂ ਦਾ, ਜਿੱਥੇ ਦਾਬਾ ਜ਼ਿਆਦਾ ਹੈ, ਉੱਥੇ ਆ ਕੇ ਸਿੱਧੀ ਸੌਦੇਬਾਜ਼ੀ ਨਾ ਕਰਨ, ਪਰੰਤੂ ਉਹਨਾਂ ਦੇ ਦਲਾਲ, ਕਿਉਂਕਿ ਦਲਾਲ ਤੇ ਇਹਨਾਂ ਦੇ ਬੈਠੇ। ਹੁਣ ਦੇਖੋ ਜਿਹੜੇ ਪੰਪ ਲੱਗੇ ਆ, ਕੋਈ ਅਕਾਲੀਆਂ ਦੀ ਪ੍ਰਾਪਰਟੀ 'ਚ ਲੱਗਾ, ਕੋਈ ਕਾਂਗਰਸੀਆਂ ਦੀ ਪ੍ਰਾਪਰਟੀ 'ਚ ਲੱਗਾ, ਤੇ ਉਹ ਵੀ ਤਾਂ ਤੁਹਾਡੇ ਦਲਾਲ ਹੀ ਬਣੇ ਆ ਨਾ। ਨਾ ਚਲੋ ਜਿਹੜੇ ਆ ਗਏ ਡਿਸਟਰੀਬਿਊਟਰ ਆ ਗਏ, ਕੋਈ ਜਿਹੜੇ ਡੀਲਰ ਆ ਗਏ, ਕੋਈ ਹੋਰ ਹੋ ਸਕਦੇ ਆ, ਪਰ ਉਹ ਜਿੱਥੇ ਤੁਹਾਡੇ ਕਾਰੋਬਾਰ ਸਥਾਪਿਤ ਹੋਏ ਉਹ ਤੇ ਇਹਨਾਂ ਦੀਆਂ ਆਪਣੀਆਂ ਜਗ੍ਹਾ ਨੇ। ਟਾਵਰ ਕਿੱਥੇ ਲੱਗੇ, ਆਜ਼ਾਦੀਆਂ ਜਗ੍ਹਾ ਕਿਹਨਾਂ ਦੀਆਂ, ਲੀਡਰਾਂ ਦੀਆਂ। ਰਿਪੋਰਟਾਂ ਲੱਗਦੀਆਂ ਪਈਆਂ, ਵਾਲਮਾਰਟ ਕਿੱਥੇ ਬਣਿਆ ਕਿ ਸਭ ਨੂੰ ਪਤਾ, ਕੁਛ ਦੇ ਵਿੱਚੋਂ ਕਿਹਦੀ ਜਗ੍ਹਾ ਸਭ ਨੂੰ ਪਤਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਇਹ ਕਹਿਣ ਕਾਰਪੋਰੇਟ ਵਾਲੇ ਕਿ ਦੇਖੋ ਜੀ ਅਸੀਂ ਡਾਇਰੈਕਟਲੀ ਨਹੀਂ ਆਉਂਦੇ ਕਿਸੇ ਵੀ ਧੰਦੇ ਦੇ ਵਿੱਚ, ਇੱਕ ਤੇ ਆ ਕੋ ਡਰ ਰਹੇ ਨੇ, ਉਹ ਸਾਫ਼ ਆ ਕਿ ਜੋ ਇੱਥੇ ਪ੍ਰੋਟੈਸਟ ਚੱਲੇ ਆ, ਜੋ ਇੱਥੇ ਐਜੀਟੇਸ਼ਨ ਚੱਲਿਆ ਜਾਂ ਬਾਈਕਾਟ ਦੀ ਲਹਿਰ ਚੱਲੀ, ਉਹਦੇ ਤੋਂ ਕਿਤੇ ਨਾ ਕਿਤੇ ਘਬਰਾਏ ਆ। ਪਹਿਲੀ ਗੱਲ ਤੇ ਸਾਫ਼ ਆ। ਦੂਜੀ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦਾ ਇਹ ਕਹਿਣਾ ਕਿਤੇ ਵੀ ਕਰੀਏ ਯਕੀਨ ਤਾਂ ਨਹੀਂ ਹੈਗੀ ਕਿ ਸਾਰਾ ਕੁਛ ਹੈ ਜੀ ਜੋ ਅਸੀਂ ਕਿਹਾ ਉਹਦੇ ਮੁਤਾਬਕ ਹੀ ਹੈ। ਬਹੁਤ ਕੁਛ ਉਲਟ ਹੁੰਦਾ। ਉਹਦੀਆਂ ਮੈਂ ਮਿਸਾਲਾਂ ਦੇ ਦੇਣਾ ਤੁਹਾਨੂੰ। ਥੋੜ੍ਹੇ ਦਿਨ ਪਹਿਲਾਂ ਹੀ, ਅਜੇ ਕੱਲ੍ਹ ਪਰਸੋਂ ਦੀ ਗੱਲ ਆ, ਅੰਬਾਨੀ ਹੋਰਾਂ ਤੇ ਇੱਕ ਤਾਂ ਚਲੋ ਜਿਹੜਾ ਛੋਟਾ ਅਨਿਲ ਅੰਬਾਨੀ, ਮੈਂ ਉਹਦੀ ਗੱਲ ਨਹੀਂ ਕਰਦਾ, ਇਹਨਾਂ ਦੀ ਕੰਪਨੀ ਤੇ ਵੀ ਜੁਰਮਾਨਾ ਲੱਗਾ। 2-3 ਟੁੱਟਵੇਂ ਜੁਰਮਾਨੇ ਲਾਏ ਆ ਸੇਬੀ ਨੇ, ਜਿਹੜੇ 70 ਕਰੋੜ ਰੁਪਈਏ ਦੇ ਬਣਦੇ ਆ। ਉਹਨਾਂ ਜੁਰਮਾਨਿਆਂ ਦਾ ਜੇ ਗਰਾਊਂਡ ਦੇਖੋਗੇ ਤਾਂ ਇਹੀ ਹੈ ਕਿ ਇਹਨਾਂ ਨੇ ਸ਼ੇਅਰ ਜਿਹੜੀ ਹੁੰਦੀ ਸੀ ਨਾ ਰਿਲਾਇੰਸ ਪੈਟਰੋਲੀਅਮ, ਉਹਦੇ ਸ਼ੇਅਰ ਮੈਨੀਪੂਲੇਟ ਕੀਤੇ ਸੀਗੇ। ਤਾਂ ਸੇਬੀ ਨੇ ਹੋਰ ਉਹ ਚਲਾਕੀ ਫੜੀ 2007 ਵਾਲੀ, ਉਹਦਾ ਫਾਈਨ ਪਾਇਆ ਇਹਨਾਂ ਨੂੰ। ਫਿਰ ਅੱਜ ਹੀ ਖਬਰ ਸੀਗੀ ਕਿ ਜਲੰਧਰ ਦੇ ਵਿੱਚ ਇਹਨਾਂ ਦਾ ਹੀ ਆਪਣਾ ਜਿਹੜਾ ਸਟੋਰ ਆ, ਜਿਹੜੇ ਜਿੱਥੇ ਮਤਲਬ ਕਿ ਮਿਲਦੇ ਆ ਸੌਦੇ ਪੱਤੇ, ਉੱਥੋਂ ਇਹਨਾਂ ਨੇ ਘਿਓ ਵੇਚਿਆ ਜਿਹਦੇ ਉੱਤੇ ਠੀਕ ਢੰਗ ਦੇ ਨਾਲ ਕੋਈ ਮਤਲਬ ਕਿ ਮੈਨੂਫੈਕਚਰਿੰਗ ਵਗੈਰਾ ਜੋ ਚੀਜ਼ਾਂ ਹੁੰਦੀਆਂ ਨੇ ਅੰਕਤ, ਉਹ ਠੀਕ ਢੰਗ ਦੇ ਨਾਲ ਨਹੀਂ ਸੀ ਉਕਰੀਆਂ ਹੋਈਆਂ। ਤਾਂ ਕੰਜ਼ਿਊਮਰ ਨੇ ਫੂਡ ਸੇਫਟੀ ਵਾਲਿਆਂ ਕੋਲ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ ਕਈ ਲੱਖ ਰੁਪਏ ਜੁਰਮਾਨਾ ਅੱਜ ਮੈਨੇਜਰ ਨੂੰ ਕੀਤਾ ਉੱਥੇ। ਤਾਂ ਤੁਸੀਂ ਆਪ ਹੀ ਸਮਝੋ ਕਿ ਐਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ, ਜੇ ਉਹ ਕਹਿ ਦੇਣ ਕਿ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਨਹੀਂ ਆਵਾਂਗੇ ਜੀ ਕਿਸੇ ਧੰਦੇ ਦੇ ਵਿੱਚ, ਜਿਵੇਂ ਕਿਸੇ ਨੇ ਸੋਚਿਆ ਹੋਊਗਾ ਕਦੇ ਕਿ ਹਾਂ ਮੀਡੀਆ ਦੇ ਧੰਦੇ ਦੇ ਵਿੱਚ ਅਸੀਂ ਆਉਣਾ, ਪਰ ਲੋਕਾਂ ਨੂੰ ਨਹੀਂ ਸੀ ਪਤਾ ਕਿ ਕਿਸੇ ਟਾਈਮ ਕਾਰਪੋਰੇਟ ਜਿਹੜਾ ਉਹ ਸਾਰਾ ਮੀਡੀਆ ਵੀ ਇੱਥੇ ਆ ਜਾਏਗਾ। ਅੱਜ ਵੀ ਲੋਕਾਂ ਨੂੰ ਬਹੁਤਿਆਂ ਨੂੰ ਨਹੀਂ ਪਤਾ, ਪਰ ਹੌਲੀ ਹੌਲੀ ਉਹ ਆ ਗਏ, ਕੰਪਨੀਆਂ ਬਣਾ ਕੇ ਗਾਂ ਦੀ ਗਾਂ ਤੁਰੇ ਆਏ। ਤਾਂ ਜੇ ਉਹਨਾਂ ਨੇ ਸੌਦੇ ਕਰਨੇ, ਕੰਪਨੀਆਂ ਹੋਰ ਵੀ ਬਣ ਸਕਦੀਆਂ ਤੇ ਗਾਂ ਦਲਾਲ ਜਿਹੜੇ ਉਹਨਾਂ ਕੰਪਨੀਆਂ ਦੇ ਹੋਰ ਵੀ ਪੈਦਾ ਹੋ ਸਕਦੇ। ਕੋਈ ਵੱਡੀ ਗੱਲ ਨਹੀਂ ਹੈ, ਪਰ ਚਲੋ ਜੋ ਵੀ ਹੈ, ਮੁੱਕਦੀ ਗੱਲ ਇਹੋ ਆ ਕਿ ਇਸ ਵੇਲੇ ਕਾਫੀ ਇੱਕ ਕਹਿ ਲਓ ਜੀਓ ਵਾਸਤੇ, ਰਿਲਾਇੰਸ ਵਾਸਤੇ ਕਾਫੀ ਵੱਡੀ ਸਮੱਸਿਆ ਹੈ। ਜੀ 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 ਬਿਲਕੁਲ। ਅਗਲੀ ਗੱਲ ਕਰੀਏ, ਕਹਿੰਦੇ ਨਰਿੰਦਰ ਮੋਦੀ ਸੁਪਰੀਮ ਕੋਰਟ ਦੇ ਉਲਟ ਭਾਰਤੀ ਸੰਵਿਧਾਨ ਦੇ ਮੁੱਢਲੇ ਢਾਂਚੇ ਨੂੰ ਬਦਲਣ ਦੇ ਲਈ ਵਾਜਿਦ, ਰਾਣਾ KP ਸਿੰਘ ਦਾ ਬਿਆਨ। ਹਾਂਜੀ, ਰਾਣਾ KP ਸਿੰਘ ਜੀ ਜਿਹੜੇ ਆ ਸਪੀਕਰ ਨੇ, ਤੇ ਤੁਸੀਂ ਆਪ ਹੀ ਲਾ ਲਓ ਕਿ ਉਹ ਬਹੁਤ ਘੱਟ ਬੋਲਦੇ ਨੇ, ਔਰ ਖਾਸ ਤੌਰ ਤੇ ਕੇਂਦਰ ਸਰਕਾਰ ਦੇ ਉਲਟ ਕੇ ਬਹੁਤ ਹੀ ਘੱਟ ਬੋਲਦੇ ਆ। ਉਹਨਾਂ ਦਾ ਬਿਆਨ ਕਿੱਡਾ ਮਹੱਤਵਪੂਰਨ ਹੋਏਗਾ ਤੇ ਆਇਆ ਕਿਸ ਮਾਮਲੇ 'ਚ ਹੋਏਗਾ। ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਨਵਾਂ ਹੀ ਮੋਰਚਾ ਖੁੱਲ ਚੁੱਕਾ, ਰਾਜਪਾਲ ਬਨਾਮ ਪੰਜਾਬ ਸਰਕਾਰ। ਕਿਉਂਕਿ ਰਾਜਪਾਲ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਸ਼ਿਕਾਇਤ ਤੇ ਜਿਹੜੇ ਹੈਗੇ ਆ DGP ਔਰ ਉਹਨਾਂ ਦੀ ਘਰ ਦੀ, ਕਿਉਂਕਿ ਉਹੀ ਚੀਫ ਸੈਕਟਰੀ ਆ ਦਿੱਲੀ ਮਹਾਜਨ, ਇਹਨਾਂ ਦੋਨਾਂ ਨੂੰ ਤਾਲਬ ਕਰ ਲਿਆ ਸੀਗਾ। ਤਾਂ ਉਸ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੈਪਟਨ ਅਮਰਿੰਦਰ ਸਿੰਘ ਇੰਨੇ ਜ਼ਿਆਦਾ ਖਫਾ ਹੋ ਗਏ, ਬਿਫਰ ਗਏ ਕਿ ਅੱਜ ਵੀ ਉਹਨਾਂ ਨੇ ਲਗਾਤਾਰ ਬਿਆਨਬਾਜ਼ੀ ਕੀਤੀ ਆ, 2 ਦਿਨ ਅੱਗੇ ਵੀ ਹੁੰਦੀ ਰਹੀ ਆ।
ਉਸ ਤੋਂ ਬਾਅਦ ਇਹ ਇੱਕ ਸਿਲਸਿਲਾ ਹੀ ਚੱਲ ਪਿਆ। ਜਾਖੜ ਨੇ ਕਹਿ ਦਿੱਤਾ ਸੀਗਾ ਕਿ ਜਿਹੜੇ ਹੈਗੇ ਆ ਰਾਜਪਾਲ ਉਹ ਸਰਕਾਰ ਨੂੰ ਅਸਥਿਰ ਕਰਨ ਦਾ ਯਤਨ ਕਰਦੇ ਪਏ ਆ। ਜਿਹੜੇ ਅੱਜ ਮਿਨਿਸਟਰ ਹੈ ਸਿੰਗਲਾ ਤੇ ਸੁੰਦਰ ਸ਼ਾਮ ਅਰੋੜਾ, ਉਹਨਾਂ ਨੇ ਵੀ ਕਿਹਾ ਕਿ ਭਾਜਪਾ ਦੀਆਂ ਧਮਕੀਆਂ ਤੇ ਕੋਝੀਆਂ ਚਾਲਾਂ ਅੱਗੇ ਗੋਡੇ ਨਹੀਂ ਟੇਕੇਗੀ ਕੈਪਟਨ ਸਰਕਾਰ। ਭਾਰਤ ਭੂਸ਼ਣ ਆਸ਼ੂ ਵੀ ਕਹਿ ਰਹੇ ਆ ਕਿ ਰਾਜਪਾਲ ਕਿਸੇ ਦੀ ਕਠਪੁਤਲੀ ਨਾ ਬਣੇ। ਤਾਂ ਕੈਪਟਨ ਸਾਹਿਬ ਦਾ ਫਿਰ ਬਿਆਨ ਹੈ ਕਿ ਰਾਜਪਾਲ ਦਫ਼ਤਰ ਦੀ ਦੁਰਵਰਤੋਂ ਕਰਕੇ ਸਰਕਾਰਾਂ ਨੂੰ ਡੇਗਣ ਉੱਤੇ ਉਤਾਰੂ ਹੈ ਭਾਜਪਾ। ਹੁਣ ਆਹ ਜਿੰਨੇ ਮੈਂ ਤੁਹਾਨੂੰ ਬਿਆਨ ਦੱਸੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਕਿ ਇਹਨਾਂ ਦੇ ਵਿੱਚ ਨਾ ਕਿਹਦੇ ਕਿਹਦੇ ਆ, ਸਿੰਗਲਾ, ਅਰੋੜਾ, ਭਾਰਤ ਭੂਸ਼ਣ ਆਸ਼ੂ ਔਰ ਇਸ ਤੋਂ ਇਲਾਵਾ ਬ੍ਰਹਮਿੰਦਰਾ ਵਗੈਰਾ, ਓਪੀ ਸੋਨੀ, ਇਹ ਸਾਰੇ ਮਿਨਿਸਟਰ ਜਿਹੜੇ ਆ ਉਹ ਰਾਜਪਾਲ ਦੇ ਉਲਟ ਮੈਦਾਨ 'ਚ ਉਤਰੇ ਆ। ਹੁਣ ਇਹਨਾਂ ਨੂੰ ਗੌਰ ਨਾਲ ਵੇਖੋਗੇ, ਸਾਡੇ ਸਾਰੇ ਹਿੰਦੂ ਭਰਾ ਸਮਝ ਕਹਿੰਦੇ ਇੱਕ ਸਿਮਿਲੈਰਿਟੀ ਆ ਜਿਹੜੀ ਉਹ ਸਮਾਨਤਾ ਸਾਰੇ ਨਾਮਾਂ ਦੇ ਵਿੱਚ ਕਿ ਹਿੰਦੂ ਭਾਈਚਾਰੇ ਦੇ ਆ। ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਵਿਰੋਧੀ ਤੇ ਹਮਲੇ ਬੋਲਣੇ ਹੁੰਦੇ ਆ, ਸੁਖਜਿੰਦਰ ਰੰਧਾਵਾ, ਤ੍ਰਿਪਤਰਜਿੰਦਰ ਬਾਜਵਾ, ਇਹੋ ਜਿਹੇ ਮਿਨਿਸਟਰ ਜਿਹੜੇ ਅੱਗੇ ਕੀਤੇ ਜਾਂਦੇ ਹਮਲਾਵਰ। ਤਾਂ ਇਸ ਮਾਮਲੇ ਦੇ ਵਿੱਚ ਇਹ ਜਿਹੜੇ ਹਿੰਦੂ ਭਾਈਚਾਰੇ ਨਾਲ ਆਉਂਦੇ ਆ ਬਿਲੋਂਗ ਕਰਕੇ, ਉਹਨਾਂ ਨੂੰ ਬੋਲਣ ਲਾਇਆ ਗਿਆ। ਤਾਂ ਇਹਦਾ ਅਰਥ ਕੀ ਨਿਕਲਦਾ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਹੜਬੜਾਹਟ ਹੈ ਕਿ ਭਾਰਤੀ ਜਨਤਾ ਪਾਰਟੀ ਸਾਡਾ ਜਿਹੜਾ ਸ਼ਹਿਰੀ ਵੋਟ ਆ ਉਹਨੂੰ ਖਿੱਚ ਸਕਦੀ ਆ। ਤਾਂ ਅਸਲ ਲੜਾਈ ਦੀ ਵਜ੍ਹਾ, ਅਸਲ ਲੜਾਈ ਦੀ ਬਿਨਾਂ ਇਹ ਆ। ਤਾਂ ਹੁਣ ਰਾਜਪਾਲ ਦੇ ਮਾਮਲੇ ਦੇ ਵਿੱਚ ਵੇਖੋ, ਗੱਲ ਇਹ ਆ ਕਿ ਰਾਜਪਾਲ ਦੀ ਭੂਮਿਕਾ ਤੇ ਆਪਣੇ ਆਪ ਦੇ ਵਿੱਚ ਇੰਡੀਆ 'ਚ ਕੰਟਰੋਵਰਸ਼ੀਅਲ ਹੈ ਇਸ ਟਾਈਮ। ਹਰੇਕ ਰਾਜਪਾਲ ਦੀ ਨਹੀਂ, ਕਹਿਣ ਦਾ ਮਤਲਬ ਰਾਜਪਾਲ ਦੇ ਅਹੁਦੇ ਦੀ ਬਹੁਤ ਚਰਚਾ ਉਹਦੇ ਤੇ, ਵਿਆਪਕ ਚਰਚਾ। ਔਰ ਇਹ ਚਰਚਾ ਤੁਸੀਂ ਹੈਰਾਨ ਹੋਵੋਗੇ, ਜਦੋਂ ਸੰਵਿਧਾਨ ਸਭਾ ਦੀ ਬਹਿਸ ਚੱਲ ਰਹੀ ਸੀ ਉਦੋਂ ਵੀ ਹੋਈ ਆ, 1948 ਦੇ ਵਿੱਚ ਵੀ ਹੋਈ ਆ, 1949 ਦੇ ਵਿੱਚ ਵੀ ਹੋਈ ਆ ਕਿ ਵਿਆਖਿਆ ਕਰ ਲਓ, ਕਿਉਂਕਿ ਵਿਵੇਕ ਅਧਿਕਾਰ ਦਿੱਤਾ ਗਿਆ ਸੀਗਾ ਰਾਜਪਾਲ ਨੂੰ। ਤਾਂ ਉਸ ਸਮੇਂ ਅੰਬੇਦਕਰ ਜੀ ਨੂੰ ਪੁੱਛਿਆ ਵੀ ਗਿਆ ਸੀਗਾ ਤਾਹਿਰ ਵੱਲੋਂ ਕਿ ਹਾਂ ਭਾਈ ਕਿਸ ਤਰ੍ਹਾਂ ਫਿਰ ਤੁਸੀਂ ਕਰੋਗੇ ਚੀਫ ਮਿਨਿਸਟਰ ਦੀ ਜਾਂ ਦੂਜੇ ਮੰਤਰੀਆਂ ਦੀ ਭੂਮਿਕਾ ਕੀ ਹੋਏਗੀ। ਤਾਂ ਉਹਨਾਂ ਨੇ ਆਖਿਆ ਸੀਗਾ ਕਿ ਇਹਨਾਂ ਦੀ ਜਿਹੜੀ ਭੂਮਿਕਾ ਹੋਏਗੀ ਰਾਜਪਾਲ ਦੀ, ਰਾਸ਼ਟਰਪਤੀ ਦੇ ਬਰੋਬਰ ਹੋਊਗਾ। ਤਾਂ ਅੱਜ ਦੇ ਦੌਰ ਦੇ ਵਿੱਚ ਇਹ ਵੈਸੇ ਤੇ ਬਹੁਤ ਵੱਡਾ ਵਿਸ਼ਾ ਹੈ, ਜਿੰਨਾ ਮਰਜ਼ੀ ਖੋਲ੍ਹਿਆ ਜਾ ਸਕਦਾ, ਪਰ ਅੱਜ ਦੇ ਦੌਰ ਦੇ ਵਿੱਚ ਇਹ ਭੂਮਿਕਾਵਾਂ ਜਿਹੜੀਆਂ ਰਾਜਪਾਲ ਦੀਆਂ ਉਹ ਕਿਤੇ ਨਾ ਕਿਤੇ ਹੈਗੀਆਂ। ਜਾਂ ਤੁਸੀਂ ਦੇਖ ਲਓ ਬੰਗਾਲ ਦੇ ਵਿੱਚ ਕੀ ਚੱਲਣ ਡਿਆ, ਮਹਾਰਾਸ਼ਟਰ ਦੇ ਵਿੱਚ ਕੀ ਚੱਲਣ ਡਿਆ, ਜੰਮੂ ਕਸ਼ਮੀਰ ਦੇ ਵਿੱਚ ਮਲਕ ਸਾਹਿਬ ਤੇ ਕਹਿੰਦੇ ਕਿ ਮੇਰੀ ਫੈਕਸ ਮਸ਼ੀਨ ਹੀ ਖਰਾਬ ਹੋ ਗਈ ਉਦੋਂ ਜਿੱਦਣ ਉਹਨਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਕਰ ਲਿਆ ਸੀ ਤੇ ਸ਼ਾਮ ਨੂੰ ਉਹਨਾਂ ਨੇ ਅਸੈਂਬਲੀ ਭੰਗ ਕਰ ਦਿੱਤੀ ਸੀ। ਤਾਂ ਇਹ ਜਿਹੜੀਆਂ ਭੂਮਿਕਾਵਾਂ ਨੇ ਕਾਫੀ ਜ਼ਿਆਦਾ ਇਸ ਵੇਲੇ ਕੰਟਰੋਵਰਸ਼ੀਅਲ ਨੇ, ਕਿਉਂਕਿ ਦੇਖੋ ਸੰਵਿਧਾਨ ਦੇ ਵਿੱਚ ਇੱਕ ਆਰਟੀਕਲ ਹੈ 156 ਦਾ ਉਪਬੰਧ 6, ਉਹਦੇ ਤਹਿਤ ਰਾਸ਼ਟਰਪਤੀ ਅਪੁਆਇੰਟ ਕਰ ਸਕਦਾ ਕਿਸੇ ਨੂੰ ਵੀ ਰਾਜਪਾਲ। ਤੇ ਕਮਾਲ ਦੀ ਗੱਲ ਆ ਕਿ 5 ਸਾਲ ਦੀ ਟਰਮ ਤੇ ਹੈ ਹੀ ਹੈ, ਉਦੋਂ ਬਾਅਦ ਜਿੰਨਾ ਮਰਜ਼ੀ ਸਮਾਂ ਰੱਖਿਆ ਜਾ ਸਕਦਾ, ਕੋਈ ਹੱਦ ਨਹੀਂ ਹੈਗੀ। ਇੰਟਰਸਟਿੰਗ ਫੈਕਟ ਦੱਸਦਾ ਤੁਹਾਨੂੰ ਮੈਂ ਸੰਵਿਧਾਨ ਦੇ। ਫਿਰ 356 ਆਰਟੀਕਲ, ਉਹਦੇ ਤਹਿਤ ਗਵਰਨਰ ਨੂੰ ਰਾਸ਼ਟਰਪਤੀ ਦੇ ਬਰੋਬਰ ਅਧਿਕਾਰ ਹੈ। ਔਰ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਆਰਟੀਕਲ ਇੱਕ ਹੋ ਰਿਹਾ 61, ਉਹਦੇ ਮੁਤਾਬਕ ਜੋ ਰਾਸ਼ਟਰਪਤੀ ਹੈ ਜੇ ਉਹਦੇ ਤੇ ਦੋਸ਼ ਲੱਗਦੇ ਆ ਤੇ ਸੰਸਦ ਜਾਂਚ ਪੜਤਾਲ ਕਰਵਾ ਸਕਦੀ ਹੈ, ਪਰ ਰਾਜਪਾਲ ਦੇ ਮਾਮਲੇ 'ਚ ਇਹੋ ਜਿਹਾ ਕੋਈ ਪ੍ਰਬੰਧ ਹੀ ਹੈ। ਰਾਜਪਾਲ ਥੋੜਾ ਜਿਹਾ ਮੈਨੂੰ ਲੱਗਦਾ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਰਾਸ਼ਟਰਪਤੀ ਤੋਂ ਵੀ ਅੱਗੇ। ਸੋ ਇਸ ਕਰਕੇ ਸਮੱਸਿਆ ਜਿਹੜੀ ਆ ਉਹ ਬਹੁਤ ਬੇਸਿਕ ਆ ਉਰੇ ਕਿ ਜਿਹੜੇ ਵੀ ਨਿਠੱਲੇ ਹੋ ਜਾਂਦੇ ਆ, ਨਿਕੰਮੇ ਹੋ ਜਾਂਦੇ ਆ ਜਾਂ ਲੋਕਾਂ ਵੱਲੋਂ ਨਕਾਰੇ ਜਾਂਦੇ ਆ ਪਾਰਟੀਆਂ ਦੇ, ਤੇ ਜਿਨ੍ਹਾਂ ਦੀ ਸੈਂਟਰ ਦੇ ਵਿੱਚ ਸਰਕਾਰ ਬਣ ਜਾਂਦੀ ਹੈ, ਉਹ ਆਪੋ ਆਪਣੇ ਬੰਦਿਆਂ ਨੂੰ ਫਿੱਟ ਕਰ ਦਿੰਦੇ ਐਜ਼ ਐਨ ਗਵਰਨਰ। ਤਾਂ ਉਸ ਤੋਂ ਬਾਅਦ ਇਹ ਪਵਾੜਿਆਂ ਦਾ ਸਿਆਪਾ ਜਿਹੜਾ ਉਹ ਪੈਂਦਾ ਹੀ ਪੈਂਦਾ। ਹੁਣ ਤੁਸੀਂ ਇੱਕ ਮਿਸਾਲ ਦੇਖੋ, ਬਦਨੌਰ ਸਾਹਿਬ ਨੇ ਉਹ ਤੇ ਕੰਮ ਕੀਤਾ ਵੀ ਜਿਹੜਾ ਕਰਨ ਵਾਲਾ ਸੀ, ਇੱਕ ਪੰਜਾਬ ਦੇ ਗਵਰਨਰ ਦੇ ਤੌਰ ਤੇ ਮੈਂ ਗੱਲ ਕਰਦਾ, ਉਹ ਕਿਸੇ ਪਾਰਟੀ ਨਾਲ ਬਿਲੋਂਗ ਕਰਦੇ ਹੋ ਸਕਦੇ ਜੋ ਮਰਜ਼ੀ ਆ, ਪਰ ਜੇ ਉਹ ਭੂਮਿਕਾ ਦੀ ਗੱਲ ਕਰੀਏ ਤਾਂ ਉਹਦੇ 'ਚ ਕੀ ਸੀਗਾ ਕਿ ਬਦਨੌਰ ਸਾਹਿਬ ਨੂੰ ਇਹਨਾਂ ਨੇ ਅਸੈਂਬਲੀ ਦੇ ਵਿੱਚ ਜੋ ਸੋਧਾਂ ਪਾਸ ਕੀਤੀਆਂ ਸੀ ਉਹ ਸਭ ਕੁਝ ਫੜਾ ਕੇ ਆਏ ਸੀਗੇ, ਤੁਹਾਨੂੰ ਚੇਤੇ ਹੋਣਾ। ਉਹ ਤੇ ਅੱਜ ਤੱਕ ਰਾਸ਼ਟਰਪਤੀ ਕੋਲ ਪੁੱਜਦੀਆਂ ਨਹੀਂ ਕੀਤੀਆਂ। ਤੇ ਜੇ ਭਾਰਤੀ ਜਨਤਾ ਪਾਰਟੀ ਵਾਲੇ ਗਏ ਨੇ ਤੇ ਕੁਝ ਘੰਟਿਆਂ ਬਾਅਦ ਹੀ ਉਹਨਾਂ ਨੇ ਐਕਸ਼ਨ ਲੈ ਲਿਆ। ਸੋ ਗੱਲਾਂ ਤੇ ਹੋਰ ਗਈਆਂ ਨਾ। ਠੀਕ ਹੈ, ਕਾਂਗਰਸੀ ਵੀ ਕੁਛ ਹੱਦ ਤੱਕ ਇੱਥੇ ਜਿਵੇਂ ਚੱਲਦੇ ਪਏ ਸਭ ਨੂੰ ਪਤਾ ਹੀ ਹੈ, ਪਰ ਕਿਤੇ ਨਾ ਕਿਤੇ ਸਵਾਲ ਤੇ ਖੜੇ ਹੁੰਦੇ ਆ ਸਾਰੀ ਭੂਮਿਕਾ ਦੇ ਵਿੱਚ। ਵੈਸੇ ਤੇ ਜਿੰਨੀ ਮਿਸਯੂਜ਼ਿੰਗ ਇਹਨਾਂ ਨੇ ਕੀਤੀ ਆ ਕਾਂਗਰਸੀਆਂ ਨੇ ਆਪਣੇ ਰਾਜ ਦੇ ਵਿੱਚ, ਜਦੋਂ ਕੇਂਦਰੀ ਸੱਤਾ ਇਹਨਾਂ ਦੇ ਥੱਲੇ ਹੁੰਦੀ ਸੀ, ਉਹ ਤੇ ਮੇਰੇ ਖਿਆਲ ਨਾਲ ਰਿਕਾਰਡ ਟੁੱਟਣ ਵਾਲੀ ਗੱਲ ਆ
ਤਾਂ ਇਹਨਾਂ ਨੇ ਰਿਕਾਰਡ ਤੋੜੇ ਹੋਏ ਆ। ਪਰ ਹਾਲ ਦੀ ਘੜੀ ਜੇ ਦੇਖੀਏ ਤਾਂ ਇਹਦੇ ਵਿੱਚ ਕੁਝ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸੁਧਾਰ ਵੀ ਹੋ ਜਾਊਗਾ, ਕਿਉਂਕਿ ਇਹ ਸਾਰਾ ਕੁਛ ਪੋਲੀਟੀਕਲ ਸਿਸਟਮ ਇਸੇ ਤਰ੍ਹਾਂ ਹੀ ਚਲਾਉਂਦਾ। ਜਦੋਂ ਵੀ ਕਿਸੇ ਦਾ ਸੂਟ ਆਉਂਦਾ ਉਹ ਲਾਈ ਜਾਂਦਾ। ਤਾਂ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਨਵਾਂ ਰਫੜ ਛਿੜਿਆ ਹੋਇਆ, ਔਰ ਇਹਦੇ ਵਾਸਤੇ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਪੂਰੀ ਤਿਆਰ ਆ। ਉਹ ਲੋਕਾਂ ਦੇ ਵਿੱਚ ਜਾ ਰਹੇ ਨੇ, ਖਾਸ ਤੌਰ ਤੇ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਜਿਨ੍ਹਾਂ ਘਰਾਂ ਅੱਗੇ ਇਹਨਾਂ ਨੇ ਧਰਨੇ ਲਾਏ ਆ ਕਿਸਾਨਾਂ ਨੇ। ਉਹਨਾਂ ਘਰਾਂ ਵਿੱਚ ਜਾ ਕੇ ਉਹ ਆਪਣੇ ਲੀਡਰਾਂ ਨੂੰ ਹੱਲਾਸ਼ੇਰੀ ਦੇ ਰਹੇ ਆ। ਇਹ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਅਸੀਂ ਨਾ ਲਿਆ, ਔਰ ਕਿਤੇ ਵੀ ਉਹ ਕਿਸਾਨ ਦਾ ਜ਼ਿਕਰ ਨਹੀਂ ਕਰਦੇ, ਕਹਿੰਦੇ ਕਿ ਸਾਰਾ ਕੁਛ ਕਾਂਗਰਸ ਕਰਵਾ ਰਹੀ ਹੈ। ਤਾਂ ਮੈਂ ਜਿਵੇਂ ਵਾਰ-ਵਾਰ ਕਹਿੰਦਾ ਕਿ ਲੜਾਈ ਇੱਥੇ ਭਾਜਪਾ ਦੀ ਇਹੋ ਹੀ ਕੋਸ਼ਿਸ਼ ਹੈ ਕਿ ਕਾਂਗਰਸ ਬਨਾਮ ਭਾਜਪਾ ਬਣਾਈ ਜਾਵੇ ਤੇ ਉਹਦੇ ਵਿੱਚੋਂ ਫਿਰ ਹਿੰਦੂ ਕਤਾਰਬੰਦੀ ਜਿਹੜੀ ਉਹ ਕੀਤੀ ਜਾਵੇ ਕਿਤੇ ਨਾ ਕਿਤੇ। ਜੀ ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਬੇਅਦਬੀ ਕੇਸਾਂ ਨੂੰ CBI 1 ਮਹੀਨੇ ਦੇ ਅੰਦਰ ਰਾਜ ਸਰਕਾਰ ਨੂੰ ਦੇਵੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਆਖਿਆ। ਹਾਂਜੀ ਦੇਖੋ, ਇਹ ਮਸਲਾ ਜਿਹੜਾ ਬੜਾ ਗੁੰਝਲਦਾਰ ਆ, ਤੇ ਮੈਂ ਗੱਲ ਪਿਛਾਂ ਤੋਂ ਲਿਜਾਵਾਂ ਤੇ ਬੜੀ ਦੂਰ ਤੱਕ ਚਲੇ ਜਾਣੀ ਆ। ਤੁਹਾਨੂੰ ਯਾਦ ਹੀ ਹੋਣਾ ਕਿ ਇਹਨਾਂ ਨੇ 2018 ਵਿੱਚ ਸੂਬਾ ਸਰਕਾਰ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀਗਾ। ਇਸ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ। ਫਿਰ ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਬਰਕਰਾਰ ਰੱਖਿਆ ਗਿਆ, ਮਤਲਬ ਕਿ ਪੰਜਾਬ ਅਸੈਂਬਲੀ ਵਾਲਾ। ਇਸ ਦੇ ਬਾਵਜੂਦ CBI ਨੇ ਬੇਅਦਬੀ ਮਾਮਲਿਆਂ ਸੰਬੰਧੀ ਕੇਸ ਦਾਇਰੀਆਂ ਜੋ ਦਸਤਾਵੇਜ਼ ਵਗੈਰਾ ਸੀ ਉਸ ਨੂੰ ਨਹੀਂ ਸੌਂਪੇ, ਬਲਕਿ CBI ਨੇ ਜੁਲਾਈ 2019 ਦੇ ਵਿੱਚ ਫਿਰ CBI ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ। ਇਸ ਉਪਰੰਤ CBI ਨੇ CBI ਕੋਰਟ ਨੂੰ ਕਲੋਜ਼ਰ ਰਿਪੋਰਟ ਰੱਦ ਕਰਨ ਸੰਬੰਧੀ ਬੇਨਤੀ ਕੀਤੀ। ਫਿਰ ਇਹ ਕੇਸ ਦੀ ਜਾਂਚ ਸੰਬੰਧੀ ਆਗਿਆ ਮੰਗ ਲਈ। ਕੁਛ ਇਸ ਤਰ੍ਹਾਂ ਦਾ ਜਿੱਦਾਂ ਕਹਿ ਲਓ ਸਾਰਾ ਘਟਨਾਕ੍ਰਮ ਰਿਹਾ। ਫਿਰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ 2019 ਵਿੱਚ ਦਿੱਤੇ ਫੈਸਲੇ ਨੂੰ, ਕਿਉਂਕਿ ਉਹਨਾਂ ਨੇ ਫੈਸਲਾ ਦੇ ਦਿੱਤਾ ਫਿਰ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ, ਤਾਂ ਇਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕਰ ਦਿੱਤੀ, ਜਿਹੜੀ ਕਿ ਫਰਵਰੀ 2020 ਦੇ ਵਿੱਚ ਖਾਰਜ ਹੋ ਗਈ ਸੀ। ਤਾਂ ਅਪੀਲ ਨੂੰ ਖਾਰਜ ਕਰਨ ਤੇ ਬਾਅਦ ਵੀ CBI ਨੇ ਇਸ ਕੇਸ ਨਾਲ ਸੰਬੰਧਿਤ ਦਸਤਾਵੇਜ਼ ਪੰਜਾਬ ਪੁਲਿਸ ਨੂੰ ਨਹੀਂ ਸੌਂਪੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਚੱਲ ਰਿਹਾ ਸੀਗਾ, ਕਿਵੇਂ ਇਹ ਚੱਲ ਰਿਹਾ ਸੀਗਾ ਸਾਰਾ ਕੁਛ, ਕੌਣ ਸੀਗਾ ਜਿਹਨੂੰ ਬਚਾਉਣ ਵਾਸਤੇ CBI ਇੱਥੋਂ ਤੱਕ ਪਹੁੰਚੀ ਹੋਈ ਸੀ ਕਿ ਅਸੀਂ ਕਿਸੇ ਤਰੀਕੇ ਨਾਲ ਬਚਾ ਲਈਏ। ਖੈਰ, ਇਹਨਾਂ ਨੇ ਆਪਣੀ ਪੰਜਾਬ ਪੁਲਿਸ ਵਾਲਿਆਂ ਨੇ ਇੱਕ ਵੱਖਰੀ SIT ਬਣਾ ਦਿੱਤੀ ਸੀਗੀ। ਇਸੇ SIT ਨੇ ਇੱਕ ਚਲਾਨ ਹੈ ਜਿਹੜਾ ਉਹ ਵੱਖ-ਵੱਖ ਕਿਸ਼ਤਾਂ ਦੇ ਵਿੱਚ ਦਾਖਲ ਕੀਤਾ, ਜਿਹਨੂੰ ਚੈਲੰਜ ਕੀਤਾ ਸੀਗਾ ਸਨੀ ਨੇ, ਜਿਹੜਾ ਪ੍ਰੇਮੀ ਹੈ ਇਸੇ ਕੇਸ ਦੇ ਵਿੱਚ ਨਾਮਜ਼ਦ। ਤਾਂ ਉਹਨਾਂ ਨੇ ਇਹੀ ਕਿਹਾ ਸੀਗਾ, ਮਤਲਬ ਕਿ ਦੂਜੀ ਧਿਰ ਨੇ, ਕਿ ਦੇਖੋ ਜੀ ਸਾਨੂੰ ਇਹ ਦੱਸਿਆ ਜਾਵੇ ਪਹਿਲਾਂ ਕਿ ਇੱਕ ਮਾਮਲੇ ਦੇ ਵਿੱਚ ਦੋ ਚਲਾਨ ਕਿੱਦਾਂ ਪੇਸ਼ ਹੋ ਸਕਦੇ, ਕਿ ਇੱਕ ਪਾਸੇ CBI ਕਰੂਗੀ, ਉਹਨਾਂ ਨੇ ਤਾਂ ਕਲੋਜ਼ਰ ਰਿਪੋਰਟ ਵੀ ਦਾਖਲ ਕੀਤੀ, ਮਤਲਬ ਸਾਨੂੰ ਕਲੀਨ ਚਿਟ ਦਿੱਤੀ ਹੈ, ਤਾਂ ਦੂਸਰੇ ਪਾਸੇ ਉਸੇ ਕੇਸ ਦੇ ਵਿੱਚ ਕੋਈ ਸਟੇਟ ਦੀ ਪੁਲਿਸ ਜਿਹੜੀ ਉਹ ਚਾਰਜਸ਼ੀਟ ਆਪਣੀ ਕਿੱਦਾਂ ਫਾਈਲ ਕਰ ਸਕਦੀ ਹੈ। ਤਾਂ ਇੱਥੇ ਇਹੀ ਕਾਨੂੰਨੀ ਤਸੂੜੀ ਸੀ, ਜਿਹਦੇ ਤੇ ਹਾਈ ਕੋਰਟ ਨੇ ਆਰਡਰ ਕਰ ਦਿੱਤਾ ਕਿ ਹਾਂ ਭਾਈ 1 ਮਹੀਨੇ ਦੇ ਵਿੱਚ ਜੋ ਵੀ ਰਿਕਾਰਡ ਆ ਹੈਂਡਓਵਰ ਕਰ ਦਿਓ। ਤਾਂ ਮੇਰੇ ਖਿਆਲ ਦੇ ਨਾਲ ਜਿੱਦਾਂ ਕਹਿ ਲਓ ਕਿ ਕਸੂਤੀ ਸਥਿਤੀ ਦੇ ਵਿੱਚ ਫਸੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਇਹ ਇੱਕ ਵਕਤ ਦੇ ਹੋਰ ਮੌਕਾ ਦੇ ਦਿੱਤਾ ਹੈ। ਉਹਨਾਂ ਨੂੰ ਕਰੋਨਾ ਨੇ ਮੌਕਾ ਦਿੱਤਾ, ਉਹਨਾਂ ਦੀ ਫੇਲੀਅਰ ਹਰੇਕ ਲੁਕ ਗਈ। ਉਹਨਾਂ ਨੂੰ ਬਾਅਦ ਦੇ ਵਿੱਚ ਕਿਸਾਨ ਐਜੀਟੇਸ਼ਨ ਨੇ ਬਹੁਤ ਵੱਡਾ ਸਾਥ ਦਿੱਤਾ, ਕਿਉਂਕਿ ਸਾਲ ਆਖਰੀ ਹੈ। ਤਾਂ ਆਖਰੀ ਸਾਲ ਦੇ ਵਿੱਚ ਕਹਿ ਲਈਏ ਕਿ ਵਕਤ ਨੇ ਇੱਕ ਮੌਕਾ ਉਹਨਾਂ ਨੂੰ ਫੇਰ ਦੇ ਦਿੱਤਾ ਹੈ ਕਿ ਉਹ ਇਸ ਮੁੱਦੇ ਤੇ ਵੀ ਰਾਜਨੀਤੀ ਗਰਮ ਕਰ ਸਕਦੇ ਆਉਣ ਵਾਲੇ ਸਮੇਂ। ਜੀ, ਅਗਲੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਮਾਮਲੇ 'ਚ ਦਰਜ FIR ਹੋਵੇਗੀ ਰੱਦ। ਹਾਂਜੀ ਦੇਖੋ, ਇਹ ਹੋਇਆ ਕੀ ਆ ਕਿ 307 ਇਹਨਾਂ ਨੇ ਲਾ ਦਿੱਤੀ। 307 ਦੇਖੋ ਗੋਹੇ ਦੇ ਨਾਲ ਏਦਾਂ ਕੋਈ ਬੰਦਾ ਮਰਦਾ ਥੋੜ੍ਹੀ ਆ। ਗੋਹਾ ਤੇ ਜਿਹੜਾ ਹੁਣ ਜਿੱਦਾਂ ਕਹੀਏ ਕਿ ਇਹਨਾਂ ਨੇ RDX ਹੀ ਸਮਝ ਰੱਖਿਆ। ਉਹ ਲਾ ਇਹ ਮੁੰਡੇ ਠੀਕ ਆ, ਗਲਤ ਕਿਹਾ, ਸਾਰਿਆਂ ਨੇ ਗਲਤ ਕਿਹਾ ਕਿ ਨਹੀਂ ਯਾਰ ਇੱਦਾਂ ਦੀ ਹਰਕਤ ਨਹੀਂ ਸੀ ਕਰਨੀ। ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਭਾਈ ਯਾਰ ਗੱਲ ਇਹ ਆ ਕਿ ਇੱਦਾਂ ਦੇ ਕੰਮ ਨਹੀਂ ਕਰੀਦੇ, ਅਸੀਂ ਇਸ ਤਰ੍ਹਾਂ ਨਹੀਂ ਕਰਨਾ, ਕੋਈ ਸਾਡਾ ਐਕਸ਼ਨ ਪਲਾਨ ਇਸ ਤਰ੍ਹਾਂ ਦਾ ਨਹੀਂ ਹੈਗਾ। ਚਲੋ ਦੂਜਿਆਂ ਨੇ ਵੀ ਕਿਹਾ ਕਿ ਹਾਂ ਇੱਦਾਂ ਠੀਕ ਨਹੀਂ ਹੈ, ਕਿਸੇ ਦੇ ਘਰ ਦੇ ਵਿੱਚ ਨਹੀਂ ਵੜਨਾ ਚਾਹੀਦਾ। ਚਲੋ ਠੀਕ ਹੈ, ਗੋਹਾ ਸੁੱਟ ਲਿਆ, ਕੋਈ ਇਸ ਤਰ੍ਹਾਂ ਦੀ ਕੋਈ ਮਾੜੀ ਮੋਟੀ ਧਾਰਾ ਲਾਈ ਜਾ ਸਕਦੀ, ਚੱਕ ਕੇ 307 ਠੋਕ ਦੇਣੀ। ਉਸ ਤੋਂ ਬਾਅਦ ਹੋਇਆ ਕਿ ਲੋਕ ਲਾਮਬੰਦ ਹੋ ਗਏ। ਅੱਜ ਕੱਲ੍ਹ ਤੁਹਾਨੂੰ ਪਤਾ ਲਾਮਬੰਦੀ ਬਹੁਤ ਹੈ,
ਉਹਨਾਂ ਨੇ ਜਾ ਕੇ ਤੇ ਉੱਥੇ ਜਿਹੜਾ ਕੋਈ ਹੈਗਾ ਸੀ ਅਫਸਰ ਪੁਲਿਸ ਦਾ ਉਹਦਾ ਘਰਾਓ ਕੀਤਾ ਵਾ। ਤਾਂ ਜਦੋਂ ਮਿਨੀ ਸੈਕਟਰੀਏਟ ਦੇ ਵਿੱਚ ਉੱਥੇ ਇਹ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਤਾਂ ਉਹਦੇ ਵਿੱਚ ਜਿਹੜੇ ਪੁਲਿਸ ਮੁਖੀ ਆ ਉੱਥੋਂ ਦੇ ਸ਼ਾਇਦ ਉਹ ਬੋਲੇ ਆ, ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਜਿੰਨੇ ਵੀ ਨੌਜਵਾਨਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਇਹ FIR ਰੱਦ ਕਰ ਦਿੱਤੀ ਜਾਏਗੀ। ਦੇਖੋ ਜੇ FIR ਰੱਦ ਹੀ ਕਰਨੀ ਸੀ ਤੇ ਪਹਿਲਾਂ ਦਰਜ ਕਾਹਤੋਂ ਕੀਤੀ ਗਈ, ਇਹ ਵੀ ਤਾਂ ਇੱਕ ਬਹੁਤ ਵੱਡਾ ਸਵਾਲ ਹੈ। ਔਰ ਦੂਜੀ ਗੱਲ ਟਿਕਸ਼ਨ ਸੂਟ ਤੇ ਵੀ ਤਾਂ ਫਿਰ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਸੀਗਾ। ਉੱਤੇ ਉਸ ਟਾਈਮ ਗਾਲਾਂ ਵੀ ਕੱਢ ਰਿਹਾ ਸੀਗਾ ਜਦੋਂ ਮਤਲਬ ਕਿ ਇਹ ਸੁੱਟ ਕੇ ਮੁੜ ਰਹੇ ਸੀਗੇ ਤਾਂ ਇੱਕ ਕਲੈਸ਼ ਹੁੰਦਾ ਮਸਾਂ ਹੀ ਬਚਿਆ। ਤਾਂ ਤੀਕਸ਼ਣ ਸੂਦ ਵੀ ਬਹੁਤ ਕੁਝ ਬੋਲ ਰਿਹਾ, ਉਹਨੇ ਤਾਂ ਇੱਥੋਂ ਤੱਕ ਕਿ ਕਿਸਾਨ ਐਜੀਟੇਸ਼ਨ ਨੂੰ ਵੀ ਕਥਿਤ ਤੌਰ ਤੇ ਪਿਕਨਿਕ ਕਹਿ ਕੇ ਚੜਾਇਆ, ਤਾਂ ਉਹਦੇ ਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ। ਬਹੁਤ ਸਾਰੀਆਂ ਜੇ ਭਾਵਨਾਵਾਂ ਧਾਰਮਿਕ ਮੁੱਦਿਆਂ ਤੇ ਆਹਤ ਹੋ ਸਕਦੀਆਂ ਤੇ ਇਹ ਵੀ ਤਾਂ ਭਾਵਨਾਵਾਂ ਹੀ ਜੁੜੀਆਂ ਕਿਸੇ ਅੰਦੋਲਨ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਮਖੌਲ ਕਰ ਰਹੇ ਹੋ। ਸਿਆਣਪ ਤੋਂ ਕੰਮ ਲੈਣਾ ਚਾਹੀਦਾ। ਔਰ ਦੂਜੀ ਗੱਲ ਆ ਕਿ 307 ਧਾਰਾ ਲਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ। ਅਦਾਲਤ ਦੇ ਵਿੱਚ ਜਾ ਕੇ ਕੀ ਕਹੋਗੇ ਕਿ ਫੋਰਸ ਨਾਲ ਜੀ ਇਹਨਾਂ ਨੇ ਬੰਦਾ ਮਾਰ ਦੇਣਾ ਸੀਗਾ, ਹੱਦ ਹੋ ਗਈ ਆ। ਫੋਰਸ ਨਾ ਹੋ ਗਿਆ, ਗੋਆ ਨਾ ਹੋ ਗਿਆ, ਉਹ ਟੋਕਾ ਸੀਗਾ ਜਿਹਦੇ ਨਾਲ ਸਿਰ ਪਾੜ ਜਾਣੇ ਆ। ਵੈਸੇ ਜਗੋ 13ਵੀਂ ਗੱਲ ਹੀ ਹੋਣ ਡਈ ਆ, ਪਤਾ ਹੀ ਨਹੀਂ ਲੱਗਦਾ, ਕਈ ਵਾਰ ਕਨਫਿਊਜ਼ ਹੋ ਜਾਈਦਾ ਕਿ ਉੱਤੇ ਸਰਕਾਰ ਕਾਂਗਰਸ ਦੀ ਹੈ ਜਾਂ ਹੇਠਾਂ BJP ਦੀ ਆ। ਕਿਉਂਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਆਗੂ ਹਰਜੀਤ ਗਰੇਵਾਲ ਉਹਦੇ ਖਿਲਾਫ ਕੋਈ ਨਾਅਰੇ ਲਿਖੇ ਗਏ ਸੀ, ਉਹਦੇ ਪਿੰਡ ਹਰਜੀਤ ਗਰੇਵਾਲ ਮੁਰਦਾਬਾਦ, ਤਾਂ ਉਹਦੇ ਤੇ ਵੀ ਕਾਰਵਾਈ ਹੋ ਗਈ ਆ। ਜਿਨ੍ਹਾਂ ਨੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਸੀਗਾ ਪਿੰਡਾਂ ਦੇ ਵਿੱਚ, ਵੈਸੇ ਤੇ ਸਮਾਜਿਕ ਬਾਈਕਾਟ ਠੀਕ ਆ, ਸੁਲਨ ਨਹੀਂ ਕੀਤੇ ਜਾਂਦੇ, ਪਰ ਇਸ ਵੇਲੇ ਲੋਕਾਂ ਦੀ ਇੱਕ ਭਾਵਨਾ ਜੁੜੀ ਹੋਈ ਹੈ ਐਜੀਟੇਸ਼ਨ ਦੇ ਨਾਲ। ਤਾਂ ਹਰਜੀਤ ਗਰੇਵਾਲ ਦਾ ਰਵੱਈਆ ਜਿਹੜਾ ਉਹ ਬਹੁਤ ਅੱਖੜ ਸੁਭਾਅ ਵਾਲਾ ਹੈ, ਤਾਂ ਉਹ ਠੀਕ ਆ। ਕੁਛ ਮੁੰਡਿਆਂ ਨੇ ਕਰ ਦਿੱਤਾ ਆਪਣੇ ਪੱਧਰ ਤੇ, ਤਾਂ ਉਹਨਾਂ ਤੇ ਵੀ ਕਹਿੰਦੇ ਕਿ ਬਹੁਤ ਵੱਡੀ ਧਾਰਾ ਲਾਈ ਗਈ ਆ। ਸ਼ਾਇਦ ਦੇਸ਼ ਧਰੋਹ ਦਾ ਵੀ ਸੁਣਨ ਚ ਆ ਰਿਹਾ, ਪਰ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ FIR ਦੀ ਕਾਪੀ ਨਹੀਂ ਮੈਂ ਦੇਖੀ। ਪਰ ਜੋ ਵੀ ਆ ਬਹੁਤ ਤੇਜ਼ੀ ਨਾਲ ਵਾਪਰ ਰਿਹਾ ਸਾਰਾ ਕੁਛ। ਇੱਕ ਪਾਸੇ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਐਜੀਟੇਸ਼ਨ ਨੂੰ ਬਹੁਤ ਜ਼ਿਆਦਾ ਸਪੋਰਟ ਕਹਿ ਰਹੇ ਆ, ਦੇ ਰਹੇ ਆ, ਫਿਰ ਲੱਗਦਾ ਵੀ ਆ ਕਿ ਦਿਖਾਉਣ 'ਚ ਲੱਗੇ ਹੋਏ ਕਿ ਅਸੀਂ ਬਹੁਤ ਸਪੋਰਟਿਵ ਹੈ ਇਸ ਮੁੱਦੇ 'ਤੇ। ਤਾਂ ਦੂਸਰੇ ਪਾਸੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ ਜਿਹਦੀ ਵਿਰੋਧਤਾ ਵੀ ਹੋਈ ਹੈ, ਮਤਲਬ ਕਿ ਜੇ ਉਹ ਹੋਸ ਵਾਲੀ ਗੋਹੇ ਵਾਲੀ ਆਪਾਂ ਗੱਲ ਕਰੀਏ ਤਾਂ ਉੱਥੇ ਲੋਕਾਂ ਨੇ ਵੀ ਮੁਖਾਲਫਤ ਕੀਤੀ ਹੈ ਉਹਨਾਂ ਦੀ। ਪਰ ਇਸ ਤਰ੍ਹਾਂ ਦੇ ਪਰਚੇ ਦਰਜ ਕਰਦੇ ਨੇ ਕਿ ਇੱਕ ਥਾਂ ਤੇ 307 ਲਾ ਦੇਣੀ, ਦੂਸਰੀ ਥਾਂ ਤੇ ਦੇਸ਼ ਧਰੋਹ ਦਾ ਕੀ ਚੱਲਦਾ ਪਿਆ, ਸਮਝ ਤੋਂ ਪਰੇ ਦੀ ਗੱਲ ਆ। ਜੀ 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 ਮਿੰਟੂ ਜੀ, ਅਗਲੀ ਜਨਿਆਂ ਦੀ ਗੱਲ ਕਰੀਏ। ਮੁੱਖ ਮੰਤਰੀ ਦੀ ਦੌੜ 'ਚੋਂ ਕਹਿੰਦੇ ਸੁਖਬੀਰ ਬਾਦਲ ਹੁਣੀ ਹੋਏ ਨੇ ਬਾਹਰ, ਇਹ ਜ਼ਿਆਦਾ ਸਨਸਨੀਖੇਜ਼ ਗੱਲ ਨਹੀਂ? ਸਨਸਨੀਖੇਜ਼ ਆ। ਦੇਖੋ ਗੱਲ ਕੀ ਆ ਕਿ ਅਸੀਂ ਤੇ ਉਮੀਦ ਲਾਈ ਬੈਠੇ ਸੀਗੇ ਕਿ ਐਤਕੀ ਲੰਬੀ ਤੋਂ ਛੋਟੇ ਬਾਦਲ ਆ ਜਾਣਗੇ, ਕਿਉਂਕਿ ਵੱਡੇ ਬਾਦਲ ਸਿਹਤ ਪੱਖੋਂ ਨਾਸਾਜ਼ ਨੇ, ਉਹ ਠੀਕ ਨਹੀਂ ਹੈ। ਉਹਨਾਂ ਦੀ ਫਿਟਨੈਸ ਜਿਹੜੀ ਹੈ ਤੁਹਾਨੂੰ ਪਤਾ ਹੀ ਆ ਕਿ ਖਬਰਾਂ ਵੀ ਆਈਆਂ ਸੀ ਪਿਛਲੇ ਦਿਨੀ ਜਦੋਂ ਰੂਟੀਨ ਚੈੱਕਅਪ ਵਾਸਤੇ ਗਏ ਸਨ। ਸਭ ਨੂੰ ਪਤਾ ਹੀ ਹੈ ਕਿ ਉਮਰ ਦਰਾਜ਼ ਹੋ ਗਈ, 93-94 ਵਰ੍ਹਿਆਂ ਦੇ ਹੋ ਗਏ ਆ, ਹੁਣ ਬਹੁਤੇ ਐਕਟਿਵ ਨਹੀਂ ਹੈਗੇ ਪੋਲੀਟਿਕਸ ਦੇ ਵਿੱਚ। ਤਾਂ ਮਤਲਬ ਕਿ ਇੱਕ ਅੰਦਾਜ਼ਾ ਲਾਇਆ ਜਾਂਦਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਲੰਬੀ ਤੋਂ ਆ ਸਕਦੇ ਆ, ਤਿਆਰੀਆਂ ਵੀ ਹੋ ਰਹੀਆਂ ਸੀਗੀਆਂ। ਤੇ ਜੇ ਲੰਬੀ ਤੋਂ ਆਉਂਦੇ ਤੇ ਇਹਦਾ ਮਤਲਬ ਕਿ ਮੁੱਖ ਮੰਤਰੀ ਦੀ ਦਾਅਵੇਦਾਰੀ ਸ਼ਾਇਦ ਫਿਰ ਉਹਨਾਂ ਵੱਲੋਂ ਡਾਇਰੈਕਟਲੀ ਠੋਕੀ ਜਾਂਦੀ। ਪਰ ਹੁਣ ਇਹ ਸਾਰਾ ਕੁਛ ਬਦਲ ਗਿਆ। ਅਬੋਹਰ ਦੇ ਵਿੱਚ, ਅਬੋਹਰ ਵੀ ਇਹਨਾਂ ਦਾ ਹੀ ਏਰੀਆ, ਸਾਡੇ ਏਰੀਏ ਦੇ ਵਿੱਚ ਹੀ ਆ, ਉੱਥੇ ਗਏ ਸੀਗੇ ਤੇ ਇਹਨਾਂ ਨੇ ਉੱਥੇ ਐਲਾਨ ਕਰ ਦਿੱਤਾ। ਉਹ ਕਹਿੰਦੇ ਕਿ ਦੇਖੋ ਬੇਸ਼ੱਕ ਜੋ ਮਰਜ਼ੀ ਆ, ਬੇਸ਼ੱਕ ਵੱਡੇ ਬਾਦਲ ਸਾਹਿਬ ਢਿੱਲੇ ਮੱਠੇ ਰਹਿੰਦੇ ਆ, ਪਰ ਇਲੈਕਸ਼ਨ ਦੇ ਵਿੱਚ ਮਤਲਬ ਕਿ ਅਗਲੀ ਵਾਰੀ ਉਹਨਾਂ ਨੂੰ ਉਤਾਰਾਂਗੇ ਤੇ ਮੁੱਖ ਮੰਤਰੀ ਉਹਨਾਂ ਨੂੰ ਫੇਰ ਬਣਾਵਾਂਗੇ। ਤਾਂ ਆਪਣੇ ਆਪ ਨੂੰ ਉਹਨਾਂ ਨੇ ਇਸ ਦਾਅਵੇਦਾਰੀ ਚੋਂ ਪਿੱਛੇ ਹਟਾ ਲਿਆ ਇੱਕ ਵਾਰੀ। ਵੈਸੇ ਆਪਾਂ ਨੂੰ ਵੀ ਪਤਾ ਜਿਹੜੀ ਪਿਛਲੀ ਵਾਰੀ ਇਹਨਾਂ ਨੇ ਖੇਡੀ ਆ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਣਅਧਿਕਾਰਤ ਤੌਰ ਤੇ ਉਹ ਸਾਰਾ ਮੁੱਖ ਮੰਤਰੀ ਹੋਣਾ ਕੀਤਾ। ਬਾਦਲ ਸਾਹਿਬ ਤੇ ਸੰਗਤ ਦਰਸ਼ਨ ਜੋਗੇ ਰਹਿ ਗਏ ਸੀ, ਜਾਂ ਮਤਲਬ ਕਿ ਪੈਂਚਰ ਪੁੰਚਰ ਲਾਉਂਦੇ ਸੀ। ਪੈਂਚਰ ਤੋਂ ਭਾਵ ਕੀ ਹੈ ਕਿ ਜੇ ਕੋਈ ਇੱਧਰੋਂ 19-21 ਗੱਲ ਹੋ ਜਾਂਦੀ ਸੀ ਉਹਨੂੰ ਠੀਕ ਕਰਨ ਦਾ ਯਤਨ ਕਰਦੇ ਹੁੰਦੇ ਸੀ ਗੱਲਾਂ ਰਾਹੀਂ। ਹੁਣ ਕੁਛ ਨਹੀਂ ਸੀ ਰਹਿ ਗਿਆ। ਬਾਕੀ ਸਾਰਾ ਕੁਛ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਔਰ ਪਲੈਨਿੰਗ ਆਪ ਕਰਕੇ ਕਿਸ ਤਰ੍ਹਾਂ ਉਹ ਐਗਜ਼ੀਕਿਊਟ ਕਰਦੇ ਸੀ, ਉਹ ਸਭ ਕੁਛ ਸਭ ਦੇ ਸਾਹਮਣੇ ਹੈ। ਖੈਰ ਇਹ ਵੱਡੀ ਚੀਜ਼ ਹੈ, ਕੋਈ ਛੋਟੀ ਨਹੀਂ ਹੈ ਕਿ ਜਿਹੜੇ ਹੈਗੇ ਆ ਵੱਡੇ ਬਾਦਲ ਉਹ ਐਕਟਿਵ ਹੋਣਗੇ। ਤੇ ਜੇ ਉਹ ਐਕਟਿਵ ਹੋਣਗੇ ਫਿਰ ਇੱਥੇ ਇੱਕ ਸਵਾਲ ਹੋਰ ਵੀ ਉੱਠੇਗਾ ਜਿਹੜਾ ਬੜਾ ਵੱਡਾ ਸਵਾਲ ਆ ਕਿ ਜਿਸ ਤਰੀਕੇ ਨਾਲ ਦੋਵੇਂ ਜੀ ਕੱਲ ਬੋਲੇ ਆ, ਮਤਲਬ ਕਿ ਬੀਬਾ ਬਾਦਲ ਤੇ
ਜਿਹੜੇ ਹੈਗੇ ਸੁਖਬੀਰ ਸਿੰਘ ਬਾਦਲ, ਇਹ ਬਹੁਤ ਹੀ ਜ਼ਿਆਦਾ ਜਿੱਦਾਂ ਕਹੀਏ ਨਾ ਕਿ ਮੋਦੀ ਦੇ ਪਿੱਛੇ ਪੈ ਗਏ ਆ। ਤਾਂ ਇਹ ਫਿਰ ਇੱਕ ਬੜਾ ਵੱਡਾ ਸਵਾਲ ਉੱਠੇਗਾ, ਵਾਜਬ ਸਵਾਲ ਉੱਠੇਗਾ ਕਿ ਕੀ ਬਾਦਲ ਸਾਹਿਬ ਕਿਸੇ ਕੌਮੀ ਫਰੰਟ ਦੇ ਵਿੱਚ ਵੀ ਜਾਊਂਗੇ? ਕਿਉਂਕਿ ਇਹ ਆਫੀਸ਼ੀਅਲੀ ਕਹਿ ਚੁੱਕੇ ਅਕਾਲੀ ਕਿ ਅਸੀਂ ਕੋਈ ਐਸਾ ਕੌਮੀ ਫਰੰਟ ਉਸਾਰਾਂਗੇ, ਉਹਦਾ ਹਿੱਸਾ ਬਣਨਾ ਚਾਹਾਂਗੇ ਜੋ ਫੈਡਰਲ ਸਿਸਟਮ ਵਾਸਤੇ ਕੰਮ ਕਰ ਸਕੇ, ਜਾਂ ਜਿਹੜੀਆਂ ਰੀਜਨਲ ਪਾਰਟੀਆਂ ਜਿਵੇਂ ਉਹਨਾਂ ਦੀ ਹੋਂਦ ਖਤਮ ਕੀਤੀ ਜਾ ਰਹੀ ਹੈ ਉਹ ਉਹਨਾਂ ਚੀਜ਼ਾਂ ਵਾਸਤੇ ਖੜ ਸਕੇ। ਤਾਂ ਫਿਰ ਜੋ ਇੱਕ ਖਬਰ ਨਿਕਲੀ ਸੀ ਪਿਛਲੇ ਦਿਨੀ, ਸ਼ਾਇਦ ਆਪਾਂ ਵੀ ਗੱਲ ਕੀਤੀ ਸੀ, ਸਾਂਝੀ ਕੀਤੀ ਸੀ, ਕਿ ਬਾਦਲ ਸਾਹਿਬ ਜਿਹੜੇ ਆ ਉਹ ਐਕਟਿਵ ਹੋ ਸਕਦੇ ਆ, ਮਤਲਬ ਕਿ ਮੁਲਾਕਾਤਾਂ ਕਰਕੇ ਪੁਰਾਣੇ ਆਗੂਆਂ ਨਾਲ ਜਿਵੇਂ ਸ਼ਰਦ ਪਵਾਰ ਵਗੈਰਾ ਉਹਨਾਂ ਦੇ ਨਾਲ ਕੋਈ ਐਸੀ ਗੱਲਬਾਤ ਕਰਕੇ ਕੋਈ ਐਸੀ ਰਚਨਾ ਕਰ ਸਕਦੇ ਫਰੰਟ ਦੀ ਜਿਹੜੀ ਕਿ ਹਾਲ ਦੀ ਘੜੀ ਹਵਾ ਹਵਾਈ ਹੈ। ਤਾਂ ਫਿਰ ਉਹਨਾਂ ਸਵਾਲਾਂ ਨੂੰ ਵੀ ਬਲ ਮਿਲੇਗਾ ਕਿ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਕਾਲੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੁਣ ਕੇ ਚੱਲ ਰਹੇ ਆ, ਬੁਣਤੀ ਬੁਣ ਰਹੇ ਆ ਪਿਛਲੇ ਕਈ ਦਿਨਾਂ ਤੋਂ, ਤਾਂ ਉਹਨੂੰ ਨੇਪਰੇ ਚਾੜਨ ਦੇ ਵਿੱਚ ਬਾਦਲ ਸਾਹਿਬ ਦੀ ਭੂਮਿਕਾ ਦੀ ਇੱਕ ਵਾਰੀ ਫੇਰ ਕਿਤੇ ਨਾ ਕਿਤੇ ਇਹਨਾਂ ਵੱਲੋਂ ਜਿਹੜੀ ਇਸ ਵੇਲੇ ਕਵਾਇਦ ਹੈ ਉਹ ਵਿੱਢੀ ਜਾਊ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।